ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਦੇ ਪ੍ਰੈਜ਼ੀਡੈਂਟ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨ ਜੀ, ਸਤਿ ਸ੍ਰੀ ਅਕਾਲ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਦੇਖਣ ਵਾਲਿਆਂ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ USDA ਦਾ NRCS ਮਹਿਕਮਾ, ਜਿਨ੍ਹਾਂ ਦੇ ਕੋਲੋਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਗ੍ਰਾਂਟਸ ਕਿਸ ਤਰੀਕੇ ਦੇ ਨਾਲ ਨੈਚੁਰਲ ਰਿਸੋਰਸਿਸ 'ਚ, ਜਿਸ ਵਿੱਚ ਪਾਣੀ, ਹਵਾ, ਜਲ, ਜ਼ਮੀਨ, ਇਸ ਨੂੰ ਕਿੱਦਾਂ ਬਚਾਇਆ ਜਾ ਸਕਦਾ, ਪ੍ਰੀਜ਼ਰਵ ਕੀਤਾ ਜਾ ਸਕਦਾ, ਕੰਜ਼ਰਵ ਕੀਤਾ ਜਾ ਸਕਦਾ ਹੈ, ਉਸ ਦੇ ਲਈ ਸਹੂਲਤਾਂ ਮਿਲਦੀਆਂ ਨੇ। ਆਪਣੇ ਲੋਕਲ NRCS ਦੇ ਮਹਿਕਮੇ ਦੇ ਵਿੱਚ ਜਾ ਕੇ ਤੁਸੀਂ ਇਹ ਮਦਦ ਦੇ ਬਾਰੇ, ਗ੍ਰਾਂਟਸ ਦੇ ਬਾਰੇ ਪਤਾ ਕਰ ਸਕਦੇ ਆ। ਐਲਮੰਡ ਬੋਰਡ ਆਫ ਕੈਲੀਫੋਰਨੀਆ ਦੇ ਨਾਲ ਜਸਬੀਰ ਸਿੰਘ ਨਿੱਜਰ ਟ੍ਰੇਸੀ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 272 5200 ਜਾਂ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਦੇ ਅਰਸ਼ਦੀਪ ਸਿੰਘ ਹੋਣਾ ਦੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹਾਂ। ਅਰਸ਼ਦੀਪ ਸਿੰਘ, ਮੌਸਮ ਦੇ ਵਿੱਚ ਆਪਾਂ ਨੂੰ ਪਤਾ ਵੀ ਰੌਲਾ ਰੱਪਾ ਜਿਹੜਾ ਕਾਫੀ ਪੈਂਦਾ ਰਹਿੰਦਾ। ਗਰਮੀਆਂ ਆ ਗਈਆਂ ਹੁਣ, ਸੋ ਗਰਮੀਆਂ ਦੇ ਲਈ ਤਿਆਰੀਆਂ ਜਿਹੜੀਆਂ ਉਹ ਰਹਿੰਦੀਆਂ ਆ। ਖਾਸ ਕਰਕੇ ਮੈਨੂੰ ਲੱਗਦਾ ਪਾਣੀ ਦੇ ਉੱਤੇ ਜ਼ਿਆਦਾ ਜ਼ੋਰ ਹੁਣ ਫੋਕਸ ਹੋਣ ਵਾਲਾ ਹੈ। ਹਾਂਜੀ, ਨਹੀਂ, ਗਰਮੀਆਂ 'ਚ ਪਾਣੀ ਦਾ ਜਿਹੜਾ ਇਰੀਗੇਸ਼ਨ ਦਾ ਕੰਮ ਵੱਧ ਜਾਂਦਾ ਸਾਰੇ ਹੀ ਔਰਚਰਡਸ ਦੇ ਵਿੱਚ, ਹੈ ਨਾ, ਜਾਂ ਥੋੜਾ ਜਿਹਾ ਮਾਈਕ ਦੇ ਨਜ਼ਦੀਕ ਆ ਜਾਓ। ਹਾਂਜੀ, ਸਾਰੇ ਔਰਚਰਡਸ ਦੇ ਵਿੱਚ ਜਿਹੜਾ ਕੰਮ ਵੱਧ ਜਾਂਦਾ ਪਾਣੀਆਂ ਦਾ, ਹੈ ਨਾ, ਇਸ ਰੁੱਤ ਦੇ ਵਿੱਚ ਆ ਕੇ। ਤੇ ਜ਼ਿਆਦਾ ਇਰੀਗੇਸ਼ਨ ਤਾਂ ਸ਼ੁਰੂ ਹੋ ਚੁੱਕੀ ਆ ਆਪਣੇ ਪਿਛਲੇ ਮਹੀਨੇ ਤੋਂ ਹੀ, ਹੈ ਨਾ। ਹੁਣ ਤਾਂ ਮਈ 'ਚ ਆ ਗਏ ਆਪਾਂ, ਹੁਣ ਤਾਂ ਫੁੱਲ ਫਲੱਜ ਚੱਲ ਰਿਹਾ ਸਾਰਾ ਕੰਮ। ਤੇ ਇਰੀਗੇਸ਼ਨ, ਜਿਵੇਂ ਤੁਸੀਂ ਕਿਹਾ, ਪਾਣੀ ਦਾ ਪੂਰਾ ਹੀ ਜ਼ੋਰ ਲੱਗਿਆ ਹੋਇਆ। ਹੁਣ ਸਭ ਤੋਂ ਜ਼ਿਆਦਾ ਆਹ ਮਹੀਨਿਆਂ ਦੇ ਵਿੱਚ ਸਟ੍ਰੈਸ ਹੁੰਦਾ ਸਾਰੇ ਜਿਹੜੇ ਬੇਸਨਸ ਨੇ ਉਹਨਾਂ ਤੇ ਵੀ, ਪਾਣੀ ਜਿਹੜਾ ਥੱਲੇ ਪੰਪ ਹੁੰਦਾ ਹੈ ਜੀ। ਤੇ ਜਿਵੇਂ ਹੁਣ ਮਈ 'ਚ ਰੈਂਪ ਅਪ ਹੋ ਗਿਆ ਫੁੱਲ ਸਪੀਡ ਤੇ, ਜੂਨ ਜੁਲਾਈ ਪੂਰਾ ਜਾਨੀ ਸਟ੍ਰੈਸਫੁਲ ਮੰਥ ਹੁੰਦੇ ਨੇ, ਜਿੱਥੇ ਬਹੁਤ ਪਾਣੀ ਨਿਕਲਣਾ ਹੁੰਦਾ ਜਾਂ ਪਾਣੀ ਲੱਗਣਾ ਹੁੰਦਾ, ਹੈ ਨਾ। ਤੇ ਇੱਥੇ ਹੀ ਆਪਾਂ ਨੂੰ ਉੱਥੇ ਉਹ ਇਸ਼ੂ ਦੇਖਣ ਨੂੰ ਮਿਲਣਗੇ ਹੁਣ, ਜਿਨ੍ਹਾਂ ਤੇ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ ਵੀ ਉਹ ਪਾਣੀ ਦਾ ਕਿੰਨਾ ਕੁ ਪੁੱਲ ਕਰ ਸਕਦੇ ਆ, ਹੈ ਨਾ। ਤੇ ਜਿਵੇਂ ਹੁਣ ਔਰਚਰਡ 'ਚ ਕਾਫੀ ਜਾਣ ਦਾ ਮੌਕਾ ਮਿਲ ਰਿਹਾ। ਠੀਕ ਹੈ। ਤੇ ਕਈ ਜਗ੍ਹਾ ਗਰੋਅਰ ਬਹੁਤ ਸੋਚ ਕੇ ਪਾਣੀ ਲਾ ਰਹੇ ਆ, ਹੈ ਨਾ, ਵੀ ਇੰਨਾ ਹੀ ਲਾਉਣਾ, ਇੰਨੇ ਏਕੜ ਫੁੱਟ ਲੱਗ ਗਿਆ ਜੀ ਕਿਲੋਮੀਟਰ ਤੇ ਦੇਖ ਕੇ, ਹੈ ਨਾ, ਵੀ ਜਿੰਨੀ ਕੁ ਉਹਨਾਂ ਦੀ ਹੈਗੀ ਆ। ਸੋ ਇਹੀ ਸਭ ਤੋਂ ਜ਼ਿਆਦਾ ਹਾਈ ਪ੍ਰੈਸ਼ਰ ਸਟ੍ਰੈਸਫੁਲ ਟਾਈਮ ਹੁੰਦਾ ਜੇ ਆਪਾਂ ਪਾਣੀ ਵਾਲੇ ਪਾਸਿਓਂ ਦੇਖੀ ਜਾਵੇ ਤਾਂ ਕ੍ਰੌਪਸ ਦੇ ਵਿੱਚ। ਮੈਨੂੰ ਰੀਸੈਂਟਲੀ ਓਰੇਗਨ ਡਰਾਈਵ ਕਰਕੇ ਜਾਣ ਦਾ ਮੌਕਾ ਮਿਲਿਆ। ਸ਼ਾਸਤਾ ਲੇਕ ਕਾਫੀ ਭਰੀ ਸੀ, ਸੋ ਉਹ ਖੁਸ਼ੀ ਵਾਲੀ ਗੱਲ ਆ। ਸੋ ਵੀ ਪਾਣੀ ਉਧਰੋਂ ਕਾਫੀ ਆਉਂਦਾ ਇੱਧਰ ਨੂੰ, ਹੈ। ਹਾਂਜੀ, ਨਹੀਂ, ਲੇਕਸ ਜਿਹੜੇ ਜਿੰਨੇ ਵੀ ਆਪਣੇ ਰੈਜ਼ਰਵਾਇਰ ਨੇ ਸਾਰੇ, ਉਹ ਐਵਰੇਜ ਨਾਲ ਉੱਪਰ ਹੀ ਆ ਜਾਂ ਕਪੈਸਿਟੀ ਦੇ ਨੇੜੇ ਹੀ ਨੇ, ਹੈ ਨਾ। ਠੀਕ ਹੈ। ਤੇ ਜਿਹੜਾ ਓਵਰਆਲ ਵਾਟਰ ਈਅਰ ਲੱਗ ਰਿਹਾ ਇਸ ਸਾਲ, ਉਹ ਵੀ ਅਬਵ ਐਵਰੇਜ ਆ ਜਾਂ ਅਰਾਊਂਡ ਐਵਰੇਜ ਆ ਸਾਰੇ ਏਰੀਆਜ਼ ਦੇ ਵਿੱਚ, ਹੈ ਨਾ। ਨਾਰਥ 'ਚ ਤਾਂ ਦੇਖੋ ਪ੍ਰੋਬਲਮ ਨਹੀਂ ਹੁੰਦੀ, ਸਾਊਥ ਵੈਲੀ 'ਚ ਹੀ ਜ਼ਿਆਦਾ ਇਸ਼ੂ ਹੁੰਦਾ ਪਾਣੀ ਦਾ, ਹੈ ਨਾ। ਤੇ ਚਾਹੇ ਉਹ ਪਾਣੀ ਨਾਰਥ 'ਚ ਟਰਾਂਸਫਰ ਹੋ ਰਿਹਾ, ਪਰ ਆਪਾਂ ਨੂੰ ਹੁੰਦਾ ਵੀ ਕਿੰਨੀ ਕੁ ਸਾਡੇ ਕੋਲ ਹੈਗੀ ਆ ਕਪੈਸਿਟੀ ਸਟੋਰੇਜ, ਤੇ ਉਸ ਹਿਸਾਬ ਨਾਲ ਨਾਰਮਲੀ ਐਵਰੇਜ ਈਅਰ ਹੋਣਾ ਚਾਹੀਦਾ। ਜਿਵੇਂ ਇੱਕ ਹੁੰਦਾ ਆਪਾਂ ਨੂੰ ਜਿੰਨਾ ਕੁ ਐਵਰੇਜ ਪਾਣੀ ਮਿਲਦਾ, ਉਸ ਹਿਸਾਬ ਨਾਲ ਹੀ ਇਸ ਸਾਲ ਦੇ ਜਿਹੜੇ ਪਾਣੀ ਵਾਲਾ ਸੀਨ। ਸੋ ਪਾਣੀ ਤੁਹਾਡੇ ਤਾਂ ਫਰੈਸਨੋ ਇਰੀਗੇਸ਼ਨ ਡਿਸਟ੍ਰਿਕਟ ਤਾਂ ਤੁਹਾਨੂੰ ਮਤਲਬ ਖੁੱਲਾ ਪਾਣੀ ਮਿਲ ਰਿਹਾ? ਹਾਂਜੀ, ਪਾਣੀ ਜਿੰਨਾ ਡਿਸਟ੍ਰਿਕਟਸ ਕੋਲ ਹੈਗਾ ਪਾਣੀ ਉਹਨਾਂ ਕੋਲ ਖੁੱਲਾ ਹੀ ਹੁੰਦਾ, ਜਿਵੇਂ ਫਰੈਸਨੋ ਆ ਜਾਂ ਮਰਸੈਡ ਇਰੀਗੇਸ਼ਨ ਡਿਸਟ੍ਰਿਕਟ ਆ, ਸੈਂਟਰਲ। ਹਾਂ, ਤੇ ਉੱਥੇ ਪਾਣੀ ਦਾ ਐਡਾ ਇਸ਼ੂ ਨਹੀਂ ਹੁੰਦਾ ਕਿਉਂਕਿ ਡਿਲੀਵਰੀਆਂ ਸ਼ੁਰੂ ਹੋਈਆਂ ਨੂੰ ਕਾਫੀ ਚਿਰ ਹੋ ਗਿਆ। ਤੇ ਉਹ ਚੱਲਦੀਆਂ ਵੀ ਲੰਬੀਆਂ ਨੇ, ਹੈ ਨਾ, ਅਗਸਤ ਸਤੰਬਰ ਤੱਕ ਚਲਿਆ ਜਾਂਦਾ, ਜਿੰਨਾ ਚਿਰ ਪਾਣੀ ਚਾਹੀਦਾ ਹੁੰਦਾ ਸਾਰਾ, ਜਾਨੀ ਜ਼ਿਆਦਾ ਸਟ੍ਰੈਸਫੁਲ ਮੰਥ ਹੁੰਦੇ ਨੇ। ਤੇ ਜਿੱਥੇ ਇੱਕ ਇਸ਼ੂ ਨੇ ਪਾਣੀ ਦੇ, ਉੱਥੇ ਫਿਰ ਉਹੀ ਜ਼ਿਆਦਾ ਸਟ੍ਰੈਸ ਵੱਧ ਜਾਂਦਾ। ਅੱਛਾ, ਇੱਥੇ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਇਸ ਵਾਰੀ ਵੀ ਕਰਦੇ ਹਾਂ, ਕਿਉਂਕਿ ਮੌਸਮ ਆ ਇਹ ਕਦੀ ਗਰਮ ਤੇ ਕਦੀ ਠੰਡਾ। ਗਰਮੀ ਅਜੇ ਪੂਰੀ ਨਹੀਂ ਪਈ, ਰਾਈਟ। ਹੁਣੇ ਰੀਸੈਂਟਲੀ ਰੀਨੋ ਨਗਰ ਕੀਰਤਨ ਤੇ ਗਏ ਸੀ, ਸੋ 80 ਤੇ ਵੀ ਜਾਣ ਦਾ ਮੌਕਾ ਮਿਲਿਆ। ਸੋ 5-7 ਹਜ਼ਾਰ ਫੁੱਟ ਦੇ ਉੱਤੇ ਜਿਹੜੀ ਬਰਫ਼ ਅਜੇ ਸੀਗੀ ਕਾਫੀ, ਸੋ ਉਹ ਪਿਘਲਣੀ ਆ। ਜਦੋਂ ਜ਼ਿਆਦਾ ਗਰਮੀ ਅਚਨਚੇਤੇ ਹੁੰਦੀ ਫਿਰ ਜਲਦੀ ਪਿਘਲ ਕੇ ਰੁੜ ਜਾਂਦੀ ਆ। ਪਿਛਲੀ ਵਾਰੀ ਵੀ ਆਪਾਂ ਦੇਖਿਆ ਵੀ ਕੈਲੀਫੋਰਨੀਆ 'ਚ ਰੌਲਾ ਪਿਆ ਵੀ ਭਾਈ ਏਡੀ ਜਲਦੀ ਪਾਣੀ ਪਿਘਲ ਗਿਆ, ਸਾਂਭਣ ਨੂੰ ਕੁਛ ਨਹੀਂ ਆ। ਸਥਿਤੀ 'ਚ ਕੁਛ ਤਬਦੀਲੀ ਆਈ ਆ ਜਾਂ ਨਹੀਂ, ਕਿ ਸਿਰਫ ਆਪਾਂ ਸੈਨ ਲੂਇਸ ਰਿਜ਼ਰਵਾਇਰ ਦਾ ਹੀ ਸੁਣਿਆ ਸੀਗਾ ਵੀ ਇਹਨਾਂ ਨੇ 10 ਫੁੱਟ ਉੱਚਾ ਕਰਨਾ ਆ,
ਉਸ ਤੋਂ ਇਲਾਵਾ ਹੋਰ ਕਿਤੇ ਕੋਈ ਰੈਜ਼ਰਵਾਇਰ ਦੀ ਕਪੈਸਿਟੀ ਵਧਾਈ ਹੋਵੇ ਜਾਂ ਕੋਈ ਨਵੇਂ ਰੈਜ਼ਰਵਾਇਰ ਦੀ ਚਰਚਾ ਜਿਹੜੀ ਉਹ ਚੱਲੀ ਹੋਵੇ, ਸਾਈਟਸ ਦਾ ਤਾਂ ਨਾਮ ਨਾ ਹੀ ਲਿਓ, ਉਹਦਾ ਕਦ ਦੀ ਕਈ ਦਹਾਕਿਆਂ ਤੋਂ ਚੱਲੀ ਜਾਂਦੀ ਆ। ਹਾਂਜੀ, ਨਹੀਂ ਜਿਹੜੀ ਕਪੈਸਿਟੀ ਵਾਲੇ ਐਂਗਲ ਤੋਂ ਤਾਂ ਨਹੀਂ ਵਧਿਆ ਗਾ, ਇਹ ਤਾਂ ਕੁਦਰਤ ਹੀ ਆ ਵੀ ਜਦੋਂ ਥੋੜੀ ਜਿਹੀ ਗਰਮੀ ਹੌਲੀ ਹੌਲੀ ਰੈਂਪ ਅਪ ਹੁੰਦੀ ਆ ਤਾਂ ਉਹ ਜਿਹੜੀ ਸਾਡੀ ਸਟੋਰੇਜ ਹੁੰਦੀ ਆ ਉਹ ਬੈਸਟ ਯੂਟਿਲਾਈਜ਼ ਹੋ ਜਾਂਦੀ ਆ। ਜਿਵੇਂ ਹੁਣ ਤੁਸੀਂ ਕਿਹਾ ਪਿਛਲੀ ਵਾਰ ਇੱਕੋ ਗਰਮੀ ਪੈ ਗਈ ਜੀ, ਜ਼ਿਆਦਾ ਗਰਮੀ ਪੈ ਜੇ ਅਪ੍ਰੈਲ 'ਚ 100 ਵਾਲੇ ਚਲਾ ਜਾਵੇ ਟੈਂਪਰੇਚਰ, ਤਾਂ ਜ਼ਿਆਦਾ ਬਰਫ਼ ਖੁਰ ਜਾਂਦੀ ਆ, ਫਿਰ ਉਹ ਸਾਂਭ ਨਹੀਂ ਹੁੰਦੀ, ਫਿਰ ਉਹ ਦਰਿਆ ਰਾਹੀਂ ਉਹ ਤਾਂ ਨਿਕਲ ਹੀ ਜਾਂਦੀ ਬਾਹਰ, ਹਨਾ। ਤੇ ਜੇ ਗਰਮੀ ਹੌਲੀ ਹੌਲੀ ਰੈਂਪ ਅਪ ਹੁੰਦੀ ਆ ਤੇ ਹਜੇ ਵੀ ਸਨੋ ਦਿੰਦੀ ਆ ਪਹਾੜਾਂ ਤੇ ਸੀਰੀਆ ਨੇਵਾਡਾ ਜੇ ਦੇਖਿਆ ਜਾਵੇ ਉਹ ਉੱਪਰ ਨੂੰ, ਤੇ ਉਹ ਫਿਰ ਹੌਲੀ ਹੌਲੀ ਪਿਘਲ ਰਹੀ ਆ, ਤੇ ਹੁਣ ਨਾਲ ਦੀ ਨਾਲ ਪਾਣੀ ਉਹ ਕੱਢ ਰਹੇ ਆ ਅਸੀਂ ਰੈਜ਼ਰਵਾਇਰ 'ਚੋਂ, ਨਾਲ ਫੀਡ ਹੋ ਰਿਹਾ, ਸੋ ਉਸ ਹਿਸਾਬ ਨਾਲ ਅਸੀਂ ਜ਼ਿਆਦਾ ਪਾਣੀ ਯੂਟਿਲਾਈਜ਼ ਕਰ ਲੈਂਦੇ। ਠੀਕ ਹੈ। ਸੋ ਬਾਕੀ ਤੁਹਾਨੂੰ ਜਿਹੜੇ ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਪ੍ਰੋਬਲਮ ਵਾਲੇ ਇਲਾਕੇ ਮਡੇਰਾ, ਟਿਊਲ, ਉਧਰ ਕਰਨ ਕਾਊਂਟੀ ਵਾਲੇ ਪਾਸੇ, ਉੱਥੋਂ ਫਾਰਮਰਸ ਦੀ ਕੀ ਫੀਡਬੈਕ ਜਿਹੜੀ ਉਹ ਆ ਰਹੀ ਆ ਫਾਈਨਸ ਨੂੰ ਲੈ ਕੇ, ਫੀਸ ਨੂੰ ਲੈ ਕੇ, ਤੇ ਜਿਹੜੇ ਨਹਿਰੀ ਪਾਣੀ ਉਸ ਨੂੰ ਲੈ ਕੇ? ਹਾਂਜੀ, ਦੇਖੋ ਉਹਨਾਂ ਏਰੀਆ ਦੇ ਵਿੱਚ ਕਈਆਂ 'ਚ ਤਾਂ 5 ਇੰਚ ਹੀ ਪਾਣੀ ਅਲਾਉਡ ਆ, ਸਿਰਫ 5.5 ਇੰਚ। ਹਾਂਜੀ, ਵਾਓ। ਤੇ ਉਹ ਤਾਂ ਫਿਰ ਜੇ ਤੁਹਾਡੇ ਕੋਲ ਡਿਸਟ੍ਰਿਕਟ ਵਾਟਰ ਹੈ ਨਹੀਂ ਗਾ, ਹਨਾ, ਤੇ ਫਿਰ ਉਹ ਤਾਂ ਬਹੁਤ ਜ਼ਿਆਦਾ ਸਟ੍ਰੈਸ 'ਚ ਨੇ, ਹਨਾ। ਤੇ ਆਪਾਂ ਜਿੰਨਾ ਕੁ ਆਪਾਂ ਜ਼ੋਰ ਲਾ ਸਕਦੇ ਹਾਂ ਆਪਾਂ ਲਾ ਰਹੇ ਹਾਂ। ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦਾ ਫਿਰ ਮੀਟਿੰਗ ਆ ਅਗਲੇ ਹਫਤੇ ਮੇ, ਠੀਕ ਹੈ। ਤੇ ਵੀ ਸਮਾਲ ਸਕੇਲ ਗਰੋਅਰਸ ਨੂੰ ਕਿਵੇਂ ਆਪਾਂ ਜਿਹੜੇ ਇਸ ਇੰਪੈਕਟ ਤੋਂ ਉਹਨਾਂ ਦੇ ਇੰਪੈਕਟ ਮਿਨੀਮਾਈਜ਼ ਕਰ ਸਕਦੇ ਹਾਂ, ਹਨਾ। ਕਿਉਂਕਿ ਆਪਾਂ ਬਹੁਤ ਵਾਰ ਕਿਹਾ ਵੀ ਜਿਹੜਾ ਸਮਾਲ ਸਕੇਲ ਗਰੋਅਰ ਆ ਉਹ ਇੰਨੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਆ, ਫੀਸ ਐਂਡ ਪੈਨਲਟੀਜ਼ ਨਹੀਂ ਦੇ ਸਕਦਾ, ਹਨਾ। ਅਫੋਰਡ ਨਹੀਂ। ਹਾਂ, ਤੇ ਉਹਦੇ ਲਈ ਆਪਾਂ ਕਾਫੀ ਵਾਰ ਅੱਗੇ ਵੀ ਗੱਲ ਕੀਤੀ ਆ। ਹੁਣ ਜਿਹੜੀ ਅਗਲੇ ਹਫਤੇ ਦੀ ਮੀਟਿੰਗ ਆ ਉਹ ਇਸੇ ਲਈ ਹੋਈ ਆ ਵੀ ਸਮਾਲ ਸਕੇਲ ਗਰੋਅਰਸ ਲਈ ਕੀ ਕੀਤਾ ਜਾ ਸਕਦਾ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਕਨੀ, ਹਨਾ। ਠੀਕ ਹੈ। ਤੇ ਦੇਖਦੇ ਆ ਮੀਟਿੰਗ ਕਿੱਧਰ ਨੂੰ ਜਾਂਦੀ ਆ, ਬਟ ਉਹਦੇ 'ਚ ਇਹੀ ਚੀਜ਼ਾਂ ਡਿਸਕਸ ਹੋਣੀਆਂ ਨੇ ਵੀ ਜਿੱਥੇ ਜ਼ਿਆਦਾ ਰਿਸਟ੍ਰਿਕਸ਼ਨਸ ਨੇ, ਦੇਖੋ ਪਾਣੀ ਤਾਂ ਨਹੀਂ ਉਹਨਾਂ ਨੇ ਕੱਢਣ ਦੇਣਾ, ਇਹ ਤਾਂ ਪੱਕਾ ਹੀ ਪਤਾ ਵੀ ਪਾਣੀ ਦੀ ਲਿਮਿਟ ਨਹੀਂ ਕ੍ਰਾਸ ਕਰਨ ਦੇਣੀ। ਫੀਸਿਸ ਐਂਡ ਪੈਨਲਟੀਜ਼, ਰਿਪੋਰਟਿੰਗ, ਜਿਹੜਾ ਗਰੋਅਰ ਦੇ ਐਕਸਟਰਾ ਖਰਚਾ ਪੈ ਰਿਹਾ ਉਹਦੇ ਤੇ ਕੁਛ ਨਾ ਕੁਛ ਹੋ ਸਕਦਾ, ਹਨਾ। ਤੇ ਸੋ ਆਪਾਂ ਕਿਸੇ ਨੂੰ ਐਵੇਂ ਝੂਠੀ ਹੋਪ ਨਹੀਂ ਦੇਣੀ ਚਾਹੁੰਦੇ ਬਈ ਇਹ ਉਹ ਤੁਹਾਡਾ ਗਰੋਅਰਸ ਦਾ ਕੁਛ ਕਰ ਦੇਣਗੇ। ਜਿੰਨੀ ਲਿਮਿਟ ਆ GSP ਦੇ ਲਿਖੀ ਹੋਈ ਉਹ ਉਨੀ ਹੀ ਰਹਿਣੀ ਆ, ਉਹਦੇ ਤੇ ਹੀ ਆਪਣਾ ਪਲਾਨ ਆ ਤੁਸੀਂ ਜਿਹੜਾ ਉਹਨੂੰ ਸੈਟਅਪ ਕਰੋ। ਠੀਕ ਹੈ। ਬਾਕੀ ਸਰੋਤਿਓ, ਖੇਤੀਬਾੜੀ ਦੇ ਨਾਲ ਸੰਬੰਧਿਤ ਜੇ ਤੁਹਾਡਾ ਕੋਈ ਸਵਾਲ ਵੀ ਆ ਤਾਂ ਇਹ ਲਾਈਵ ਪ੍ਰੋਗਰਾਮ 'ਚ ਤੁਸੀਂ ਹਿੱਸਾ ਲੈ ਸਕਦੇ ਆ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200, 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਉਹ ਤੁਸੀਂ ਸਵਾਲ ਪੁੱਛ ਸਕਦੇ ਆ 4082725200 ਦੇ ਉੱਤੇ। ਅੱਜ ਅਰਸ਼ਦੀਪ ਸਿੰਘ ਹੋਣਾ ਨੇ ਇੱਕ ਇੰਪੋਰਟੈਂਟ ਤੇ ਨਵਾਂ ਵੀ ਆ ਥੋੜਾ ਜਿਹਾ ਟੌਪਿਕ, ਚਰਚਾ ਤਾਂ ਚਲੋ ਕਿਸਾਨਾਂ ਦੇ ਵਿੱਚ ਬਹੁਤ ਚਿਰ ਤੋਂ ਜਿਹੜੀ ਇਸ ਦੀ ਚੱਲਦੀ ਹੈ। ਕਾਰਬਨ ਕ੍ਰੈਡਿਟ ਅਸੀਂ ਬੜੇ ਚਿਰ ਦੇ ਜਿਹੜੇ ਉਹ ਸੁਣਦੇ ਆ ਰਹੇ ਆ। ਸੋ ਕਾਰਬਨ ਦੀ ਫਾਰਮਿੰਗ, ਇਹ ਜਿਹੜਾ ਹੁਣ ਸ਼ਬਦ ਆ ਕਾਫੀ ਜ਼ਿਆਦਾ ਪ੍ਰਚਲਿਤ ਹੋਣ ਲੱਗ ਗਿਆ ਆ, ਖਾਸ ਕਰਕੇ ਹੁਣ ਜਿੱਥੇ ਪਾਣੀ ਨੂੰ ਲੈ ਕੇ ਵੀ ਜਿਹੜਾ ਉਹ ਰੌਲਾ ਆ, ਉਹ ਸਾਰੀਆਂ ਚੀਜ਼ਾਂ ਆ। ਸੋ ਕੀ ਹੈ ਕਾਰਬਨ ਫਾਰਮਿੰਗ? ਇਹ ਕੋਈ ਨਵੇਂ ਤਰ੍ਹਾਂ ਦੀ ਆ, ਪਹਿਲੋਂ ਤੋਂ ਆ, ਜਾਂ ਹੁਣ ਜ਼ਿਆਦਾ ਫੇਮਸ ਹੋਣ ਹੋ ਰਹੀ ਆ? ਨਹੀਂ, ਕਾਰਬਨ ਫਾਰਮਿੰਗ ਦੇਖੋ ਰਾਇਕਨ ਜੀ ਕੋਈ ਨਵੀਂ ਚੀਜ਼ ਤਾਂ ਹੈ ਨਹੀਂ ਗੀ, ਹਨਾ। ਇਹ ਹੋ ਰਹੀ ਆ, ਤੇ ਪਹਿਲਾਂ ਆਪਾਂ ਇਹਨਾਂ ਚੀਜ਼ਾਂ ਨੂੰ ਨੋਟਿਸ ਨਹੀਂ ਕਰਦੇ ਸੀਗੇ। ਉਹਦਾ ਕਾਰਨ ਇਹ ਸੀਗਾ ਵੀ ਇੱਕ ਤਾਂ ਫਾਰਮਿੰਗ ਦੇ ਵਿੱਚ ਮਾਰਜਨਸ ਜ਼ਿਆਦਾ ਹੁੰਦੇ ਸੀਗੇ, ਹਨਾ, ਪ੍ਰੋਫਿਟ ਜ਼ਿਆਦਾ ਹੁੰਦਾ ਸੀ। ਸੋ ਉਸ ਕਰਕੇ ਇਹਨਾਂ ਚੀਜ਼ਾਂ ਤੇ ਬੜਾ ਫੋਕਸ ਨਹੀਂ ਸੀਗਾ। ਦੂਜਾ, ਜਿਵੇਂ ਦਿਨੋਂ ਦਿਨ ਚੀਜ਼ਾਂ ਚੇਂਜ ਹੋ ਰਹੀਆਂ, ਕਲਾਈਮੇਟ ਚੇਂਜ ਹੋ ਰਿਹਾ, ਤਾਂ ਇਹਨਾਂ ਚੀਜ਼ਾਂ ਤੇ ਫੋਕਸ ਬਹੁਤ ਹੋ ਰਿਹਾ ਜੀ। ਇਕੱਲਾ ਫਾਰਮਿੰਗ ਵਾਲੀ ਸਾਈਡ ਤੋਂ ਨਹੀਂ, ਇਨਵਾਇਰਮੈਂਟ ਵਾਲੇ ਪਾਸਿਓਂ ਜਾਂ ਕੋਈ ਵੀ ਪਾਲਿਸੀ ਲੈਵਲ ਤੇ ਜਿਹੜੀਆਂ ਵੀ ਚੀਜ਼ਾਂ ਹੋ ਰਹੀਆਂ ਨੇ, ਹਨਾ, ਉਹਦੇ 'ਚ ਇਹ ਬਹੁਤ ਵੱਡਾ ਫੈਕਟਰ ਜਾਣੀ ਕਿ ਕੰਸੀਡਰ ਹੁੰਦਾ। ਚਾਹੇ ਉਹਨੂੰ ਕਾਰਬਨ ਫਾਰਮਿੰਗ ਕਹਿ ਲਓ ਜਾਂ ਕੋਈ ਵੀ ਕਹਿ ਲਓ, ਹਨਾ, ਰੀਜਨਰੇਟਿਵ ਐਗਸ, ਬੜੇ ਨਵੇਂ ਅੱਡ ਟਰਮ ਨੇ, ਆਲ ਦੋ ਅੱਡ ਚੀਜ਼ਾਂ ਨੇ, ਪਰ ਜਾਣੀ ਇਹੋ ਜਿਹੇ ਟੌਪਿਕਸ ਤੇ ਹੁਣ ਕਾਫੀ ਗੱਲਾਂ ਹੋਣ ਲੱਗ ਗਈਆਂ ਨੇ, ਹਨਾ। ਮੈਂ ਕਾਫੀ ਰੀਸੈਂਟਲੀ ਮੀਟਿੰਗਸ ਸਟੇਟ ਤੇ ਫੈਡਰਲ ਲੈਵਲ ਦੇ ਤੇ ਜਾਣ ਦਾ ਮੌਕਾ ਮਿਲਿਆ, ਤੇ ਹੁਣ ਆਪਣੀ ਜਿੰਨੀ ਕਿ ਇਨਵੋਲਵਮੈਂਟ ਆ ਪਾਲਿਸੀ ਮੇਕਿੰਗ ਦੇ ਵਿੱਚ, ਉੱਥੇ ਇਹ ਗੱਲਾਂ ਬਹੁਤ ਜ਼ਿਆਦਾ ਸੁਣਨ ਨੂੰ ਮਿਲ ਰਹੀਆਂ ਨੇ, ਹਨਾ। ਤੇ ਕੱਲੇ ਕੈਲੀਫੋਰਨੀਆ ਲੈਵਲ ਤੇ ਗੱਲ ਕਰ ਰਹੇ ਆ? ਕੈਲੀਫੋਰਨੀਆ ਦੇ ਗੋਲਸ ਐਂਡ ਆਬਜੈਕਟਿਵ ਜ਼ਿਆਦਾ ਅਗਰੈਸਿਵ ਨੇ ਕਾਰਬਨ ਨੂੰ ਲੈ ਕੇ, ਇਹਨਾਂ ਨੂੰ ਚੀਜ਼ਾਂ ਨੂੰ ਲੈ ਕੇ, ਹਨਾ। ਠੀਕ ਹੈ। ਤੇ ਫੈਡਰਲ ਲੈਵਲ ਦੇ ਗੋਲਸ ਐਂਡ ਆਬਜੈਕਟਿਵਸ ਉਹਨੇ ਅਗਰੈਸਿਵ ਨਹੀਂ ਹੈਗੇ, ਬਟ ਉੱਥੇ ਵੀ ਇਹ ਗੱਲਾਂ ਹੋ ਰਹੀਆਂ ਨੇ ਵੀ ਕੱਲ ਨੂੰ ਜਿਹੜੀ ਫਾਰਮਿੰਗ ਹੋਣੀ ਆ ਵੀ ਕੀ ਚੇਂਜਸ ਹੋਣਗੀਆਂ, ਕਿਹੜੀਆਂ ਚੀਜ਼ਾਂ ਉਹ 'ਚ ਹੋ ਸਕਦੀਆਂ ਨੇ, ਹਨਾ।
ਤੇ ਜਾਂ ਓਵਰਆਲ ਵੀ এনवायरमेंट ਨੂੰ ਲੈ ਕੇ ਆਪਾਂ ਨੂੰ ਪਤਾ ਵੀ ਹੁਣੇ ਇੱਕ ਮੀਟਿੰਗ ਦੇ ਵਿੱਚ ਮੈਂ ਸੀਗਾ, ਉੱਥੇ ਉਹਨਾਂ ਨੇ ਡੇਟਾ ਦੇ ਰਹੇ ਸੀਗੇ। ਉਹ ਕਹਿੰਦੇ ਸੀਗੇ ਵੀ 2 ਡਿਗਰੀ ਦਾ ਫਰਕ ਪੈ ਗਿਆ ਟੈਂਪਰੇਚਰ ਦਾ ਪਿਛਲੇ 100 ਸਾਲ ਦੇ ਵਿੱਚ ਅਪਰੋਕਸੀਮੇਟਲੀ ਸੈਲਸੀਅਸ। ਹਾਂਜੀ। ਤੇ ਵੀ 2 ਫਾਰਨਹਾਈਟ ਹੋਊਗਾ ਕਿਉਂਕਿ ਅਮਰੀਕਨ ਦੀ ਸੀਗੀ, ਹਨਾ। ਠੀਕ ਹੈ। ਤੇ ਉਹ ਵੀ ਜੇ 2 ਡਿਗਰੀ ਦਾ ਫਰਕ ਪੈ ਗਿਆ ਤੇ 2 ਡਿਗਰੀ ਨਾਲ ਕਿੰਨੀਆਂ ਕੁ ਚੇਂਜਸ ਆਉਣੀਆਂ, ਹਨਾ। ਤੇ ਉਹ ਚੀਜ਼ਾਂ ਕਿਉਂ ਪਿਆ, ਫਿਰ ਚਲੋ ਗੱਲ ਟੌਪਿਕ ਤਾਂ ਵੈਸੇ ਡਿਸਕਸ਼ਨ ਉਸ ਗੱਲ ਤੇ ਸੀਗੀ ਵੀ ਕਿਉਂ ਪਿਆ, ਕਿਉਂਕਿ ਗ੍ਰੀਨ ਹਾਊਸ ਜਿਹੜੀਆਂ GHG ਐਮਿਸ਼ਨਸ ਹੋ ਰਹੀਆਂ ਨੇ, ਹਨਾ, ਗ੍ਰੀਨ ਹਾਊਸਸ ਗੈਸਸ ਐਮਿਟ ਹੋ ਰਹੀਆਂ ਨੇ, ਤੇ ਉਹ ਜਾਂ ਫੋਸਲ ਫਿਊਲ ਹੋ ਰਹੇ ਆ ਜਾਂ ਕੋਈ ਵੀ ਚੀਜ਼ ਆ, ਕੋਈ ਅਸੀਂ ਫਾਰਮਿੰਗ ਦਾ ਲਾ ਲਓ ਵੀ ਟਿਲੇਜ ਕਰਦੇ ਆ, ਹਨਾ, ਜਾਂ ਜੇ ਆਪਾਂ ਜਿਹੜੇ ਫੋਰੈਸਟ ਨੇ ਉਹਨਾਂ ਦੀ ਦਿਨੋਂ ਦਿਨ ਕੁਆਂਟੀਟੀ ਘਟਦੀ ਡੀਫੋਰੈਸਟੇਸ਼ਨ ਹਨਾ। ਹੋ ਰਹੀ ਹਾਂ, ਆ। ਸੋ ਉਹ ਜਾਣੀ ਕਿ ਕਾਫੀ ਵੱਡਾ ਟੌਪਿਕ ਸੀ, ਪਰ ਉਹ 'ਚ ਜਿਹੜਾ ਆਪਣਾ ਫੋਕਸ ਆ, ਆਪਣਾ ਚਲੋ ਫਾਰਮਿੰਗ ਵਾਲਾ ਫੋਕਸ ਹੋਏ ਤੇ, ਹਨਾ। ਤੇ ਉਹਦੇ 'ਚ ਜਿਹੜਾ ਹੁਣ ਐਸਟੀਮੇਸ਼ਨ ਹੈਗਾ ਇੱਕ ਰੀਸੈਂਟ ਰਿਪੋਰਟਸ ਦਾ, ਉਹ ਦੁਨੀਆ ਦੇ ਵਿੱਚ ਸਾਰੀ ਧਰਤੀ ਤੇ 17 ਬਿਲੀਅਨ ਟਨ ਅਸੀਂ ਕਾਰਬਨ ਐਡ ਕਰ ਦਿੰਦੇ ਆ ਹਰੇਕ ਸਾਲ। 17 ਬਿਲੀਅਨ ਟਨ। ਹਾਂਜੀ, ਹਨਾ, এনवायरमेंट ਦੇ ਵਿੱਚ। ਉਹ ਫਿਰ ਉਹੀ ਗਾਹਾਂ ਜਾ ਕੇ ਟੈਂਪਰੇਚਰ ਵੱਧ ਜਾਂਦਾ, ਹਨਾ, ਤੇ ਇਹ ਓਜ਼ੋਨ। ਆਪਾਂ ਗੈਸੀਅਸ ਫਾਰਮ ਦੀ ਗੱਲ ਕਰ ਰਹੇ ਹਾਂ। ਹਾਂਜੀ, ਜਿਹੜਾ ਆਪਾਂ এনवायरमेंट 'ਚ ਰਿਲੀਜ਼ ਕਰਦੇ ਆ। ਤੇ ਉਹ ਜਿਹੜੀ ਫਿਰ ਕਾਰਬਨ ਫਾਰਮਿੰਗ ਆ, ਬਸ ਇਹੀ ਆ ਵੀ ਜਿਹੜੀ ਉਹ এনवायरमेंट ਵਾਲੀ ਕਾਰਬਨ ਆ ਉਹਨੂੰ ਧਰਤੀ ਦੇ ਵਿੱਚ ਲਿਕੁਇਡ ਜਾਂ ਸੋਲਿਡ ਫਾਰਮ ਦੇ ਵਿੱਚ ਕੰਟੇਨ ਕਰ ਲਿਆ ਜਾਵੇ, ਉਹਨੂੰ ਹੀ ਕਾਰਬਨ ਫਾਰਮਿੰਗ। ਬਕਸੇ 'ਚ ਬੰਦ ਕਰਕੇ ਰੱਖ ਲਈਏ। ਹਾਂ, ਨਹੀਂ, ਜੋ ਬਕਸੇ ਜਿਵੇਂ ਦੂਜੇ ਤੁਸੀਂ ਟਰੀ ਆ, ਆਪਾਂ ਨੂੰ ਇਹ ਤਾਂ ਪਤਾ ਹੀ ਨਾ ਫੋਟੋਸਿੰਥੇਸਿਸ ਹੁੰਦੀ ਆ, ਜੇ ਆਪਾਂ ਸਿੱਧਾ ਹਿਸਾਬ ਨਾਲ ਸਮਝਣਾ ਹੋਵੇ ਵੀ ਚਲੋ ਆਪਾਂ ਜਿਹੜੀਆਂ ਨਵੀਆਂ ਤਕਨੀਕਾਂ ਉਹਦੀ ਨਾਂ ਵੀ ਗੱਲ ਕਰੀਏ, ਕੋਈ ਵੀ ਦਰਖਤ ਬਣਦਾ ਤੇ ਉਹ ਹਵਾ 'ਚੋਂ ਕਾਰਬਨ ਡਾਈਆਕਸਾਈਡ ਲੈਂਦਾ, ਕਾਰਬਨ ਲੈਂਦਾ, ਉਹਦੇ ਨਾਲ ਉਹ ਗਰੋ ਕਰਦਾ, ਹਨਾ। ਗਰੋ ਕਰਕੇ ਉਹ ਕੋਈ ਨਾ ਕੋਈ ਉਹ ਤੇ ਫਰੂਟ ਜਾਂ ਕੋਈ ਨਾ ਕੋਈ ਵੀ ਚੀਜ਼ ਲੱਗਦੀ ਆ, ਉਹ ਕਾਰਬਨ ਯੂਜ਼ ਕਰਦਾ। ਬੇਸਿਕਲੀ ਉਹ ਕਾਰਬਨ ਰਿਮੂਵ ਕਰ ਰਿਹਾ এনवायरमेंट 'ਚੋਂ, ਠੀਕ ਆ, ਆਕਸੀਜਨ ਰਿਲੀਜ਼ ਕਰ ਲਿਆ, CO2 ਆਪਾਂ ਇਹੀ ਗੱਲ ਕਰਦੇ ਹਾਂ ਨਾ। ਤੇ ਉਹ ਕਾਰਬਨ ਹੁਣ ਉਹ ਦਰਖਤ 'ਚ ਇੱਕ ਸਟੋਰ ਹੋ ਗਈ ਹੈ, ਵੱਡੇ ਤੋਂ ਵੱਡਾ ਹੁੰਦਾ ਜਾਂਦਾ। ਕਾਰਬਨ ਨਾਲ ਹੀ ਉਹਦਾ ਭਾਰ ਵੱਧ ਰਿਹਾ, ਸੋਲਿਡ ਫਾਰਮ 'ਚ ਚਲੇ ਗਈ, ਹਨਾ। ਜਾਂ ਤੁਸੀਂ ਲਿਕੁਇਡ ਫਾਰਮ 'ਚ ਧਰਤੀ ਦੇ ਵਿੱਚ ਐਡ ਕਰਦੇ ਹੋ, ਹਨਾ, ਆਰਗੈਨਿਕਲੀ, ਤੇ ਉਹ ਵੀ ਕਾਰਬਨ ਸਟੋਰੇਜ ਹੋ ਗਈ। ਉਹ ਫਿਰ ਆਪਾਂ এনवायरमेंट 'ਚ ਰਿਮੂਵ ਕਰ ਰਹੇ ਹਾਂ ਕਾਰਬਨ, ਬਸ ਇਹਨੂੰ ਹੀ ਕਾਰਬਨ ਫਾਰਮਿੰਗ ਕਹਿੰਦੇ ਆ ਸਿੱਧੀ ਭਾਸ਼ਾ 'ਚ। ਇੱਕ ਇਹਦੀ ਜਿਹੜੀ ਮੋਰ ਟੈਕਨੀਕਲ ਟਰਮ ਆ ਉਹਨੂੰ ਕਾਰਬਨ ਸੀਕੁਐਸਟਰ ਕਹਿੰਦੇ ਨੇ, ਜਾਂ ਵੀ ਉਹਨੂੰ ਕਰਦੇ ਆ, ਹਨਾ। ਬਟ ਜਿਹੜੀ ਆਮ ਠੇਠ ਭਾਸ਼ਾ 'ਚ ਜੇ ਆਪਾਂ ਆਪਦੀ ਗੱਲ ਕਰਨੀ ਹੋਵੇ ਤਾਂ ਆਪਾਂ ਕਹੀਏ ਇਹਨੂੰ ਕਾਰਬਨ ਫਾਰਮਿੰਗ ਕਰ ਲਓ ਇਹਨੂੰ। ਅੱਛਾ, ਹਵਾ 'ਚੋਂ ਕਾਰਬਨ ਇਕੱਠੀ ਕਰਨ ਵਾਲੇ ਬਹੁਤ ਸਾਰੇ ਸਟਾਰਟਅਪਸ ਚੱਲ ਰਹੇ ਆ, ਬਿਲ ਗੇਟਸ ਤੋਂ ਲੈ ਕੇ ਬਹੁਤ ਵੱਡੀਆਂ ਕੰਪਨੀਆਂ ਆ, ਵੀ ਹਵਾ 'ਚੋਂ ਕਾਰਬਨ ਇਕੱਠੀ ਕਰਕੇ ਇਹਨੂੰ ਕਿੱਦਾਂ ਜਿਹੜਾ ਉਹ ਲੈ ਕੇ ਆਉਣਾ, ਇਹੀ ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ ਨੂੰ। ਤੇ ਸਾਡੇ ਸੀਨੀਅਰ ਮੈਨੇਜਰ ਹਰਵਿੰਦਰ ਸਿੰਘ ਕੰਗ ਜੀ ਵੀ ਸੁਣ ਰਹੇ, ਕਹਿੰਦੇ ਫਾਰਨਹਾਈਟ ਨਹੀਂ, ਵਾਕਿਆ ਸੈਲਸੀਅਸ 2 ਡਿਗਰੀ ਸੈਲਸੀਅਸ ਦਾ ਜਿਹੜਾ ਉਹ ਫਰਕ ਪਿਆ। ਸੋ ਧੰਨਵਾਦ ਅਸੀਂ ਹਰਵਿੰਦਰ ਕੰਗ ਜੀ ਦਾ ਕਰੈਕਸ਼ਨ ਦੇ ਲਈ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਚੱਲ ਰਿਹਾ। ਅੱਛਾ, ਫਾਰਮਿੰਗ ਦੇ ਵਿੱਚ ਇਹਦਾ ਕੀ ਫਿਰ ਸਕੋਪ ਕੀ ਆ? ਇਹ ਹੁਣ ਟਿਲੇਜ ਤੋਂ ਬਗੈਰ ਤਾਂ ਆਪਾਂ ਕਿਤੇ ਦੇਖੀ ਨਹੀਂ। ਜਿਹੜੇ ਡਸਟ ਬਾਲਸ ਦੀ ਆਪਾਂ ਅਮਰੀਕਾ ਦੇ ਵਿੱਚ ਗੱਲਾਂ ਸੁਣੀਆਂ, ਜਿਹੜੇ ਗ੍ਰੇਟ ਪਲੇਨ ਸੀਗੇ, ਜਦੋਂ ਖੇਤੀਬਾੜੀ ਉੱਥੇ ਸ਼ੁਰੂ ਕਰਨੀ ਕੀਤੀ, ਟੌਪ ਸੋਇਲ ਉੜਦੀ ਗਈ, ਹੁਣ ਘੱਟ ਹੁੰਦੀ ਆ, ਉੱਥੇ ਬਹੁਤ ਦਿੱਕਤ ਜਿਹੜੀ ਉਹ ਆ ਗਈ ਆ। ਸੋ ਇਹ ਹੁਣ ਜਿਹੜੀ ਟਿਲੇਜ ਨੂੰ ਲੈ ਕੇ ਕਿੱਦਾਂ ਆ, ਫਿਰ ਇਹ ਕਾਰਬਨ ਜਿਹੜੀ ਸਿਕੁਐਸਟਰ ਕਰਦੇ ਆ, ਇਕੱਠੀ ਕਰਦੇ ਆ, ਜਦੋਂ ਟਿਲ ਕਰ ਦਿੰਦੇ ਫਿਰ ਹਵਾ ਦੇ ਵਿੱਚ ਚਲੀ ਜਾਂਦੀ ਆ। ਸੋ ਇਹ ਫਾਰਮਿੰਗ ਹੋ ਫਿਰ ਕਿੱਦਾਂ ਰਹੀ ਹੈ? ਕੁਛ ਚਿਰ ਲਈ ਕਰਨੀ ਆ, ਉਹ ਫਿਰ ਛੱਡ ਦੇਣੀ ਆ, ਜਾਂ ਉਹਨੂੰ ਪੱਕਾ ਬੰਨ ਕੇ ਰੱਖਣਾ, ਕਿੱਦਾਂ ਕਰ ਰਹੇ ਆ? ਨਹੀਂ, ਦੇਖੋ, ਜਿਹੜਾ ਜੇ ਆਪਾਂ ਕੈਲੀਫੋਰਨੀਆ ਦੀ ਐਗ ਦੀ ਗੱਲ ਕਰੀਏ, ਆਪਾਂ ਜ਼ਿਆਦਾ ਜੇ ਇੱਥੇ ਫੋਕਸ ਰਹੀਏ, ਹਨਾ, ਤਾਂ ਸਾਡੇ ਕੋਲ ਜ਼ਿਆਦਾ ਔਰਚਰਡਸ ਹੈਗੇ ਨੇ, ਪਰਮਾਨੈਂਟ ਕ੍ਰਾਪਸ ਨੇ ਜ਼ਿਆਦਾ, ਹਨਾ। ਤੇ ਉਹਦੇ 'ਚ ਜੇ ਕਈ ਜਗ੍ਹਾ USDA ਵੀ ਤੇ ਸਟੇਟ CDFA ਵੀ ਤੁਹਾਨੂੰ ਗ੍ਰਾਂਟਸ ਐਂਡ ਇਨਸੈਂਟਿਵਸ ਦਿੰਦੇ ਆ, ਨੋ ਟਿਲੇਜ ਤੇ ਰਿਡਿਊਸ ਟਿਲੇਜ ਲਈ। ਅੱਛਾ, ਠੀਕ ਹੈ ਜੀ। ਉਹਦਾ ਕਾਰਨ ਆਪਾਂ ਚਲੋ ਪੈਸੇ ਉਹ ਲੈ ਲੈਂਦੇ ਹਾਂ, ਗ੍ਰਾਂਟਸ ਸਾਰਿਆਂ ਨੂੰ ਹੀ ਮਿਲ ਜਾਂਦੀ, ਕਾਫੀ ਲੋਕਾਂ ਨੂੰ ਮਿਲ ਜਾਂਦੀ ਹੈ, ਪਰ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਉਂ ਪੈਸੇ ਦਿੰਦੇ ਨੇ ਉਹ, ਹਨਾ। ਉਹਦਾ ਕਾਰਨ ਹੀ ਇਹ ਹੈ ਵੀ ਜਦੋਂ ਤੁਸੀਂ ਧਰਤੀ ਨੂੰ ਡਿਸਟਰਬ ਕਰਦੇ ਹੋ, ਜਿਹੜਾ ਉਹਦੇ 'ਚ ਕਾਰਬਨ ਉੱਪਰਲੇ ਪਾਸੇ ਪਿਆ ਹੁੰਦਾ ਉਹ ਹਵਾ 'ਚ ਐਡ ਹੋ ਜਾਂਦਾ, ਐਜ਼ ਏ ਕਾਰਬਨ ਡਾਈਆਕਸਾਈਡ ਹੁੰਦਾ, ਜਾਂ ਤੁਸੀਂ ਸਿੱਧਾ ਕਾਰਬਨ ਹੋ ਗਿਆ, ਜਾਂ ਕਾਰਬਨ ਡਾਈਆਕਸਾਈਡ ਵੀ ਉਹ ਜਦੋਂ ਕਾਰਬਨ ਡਾਈਆਕਸਾਈਡ ਦਾ ਕਿਸੇ ਨਾ ਕਿਸੇ ਚੀਜ਼ ਨਾਲ ਪ੍ਰੋਸੈਸਿੰਗ ਹੋਊਗੀ ਨਾ ਤਾਂ ਬਣੂਗਾ, ਹਨਾ। ਤੇ ਬਟ ਉਹ ਕਾਰਬਨ ਰਿਲੀਜ਼ ਕਰ ਰਹੇ ਆ ਆਪਾਂ ਉਹਨੂੰ ਡਿਸਟਰਬ ਕਰਕੇ ਗਰਾਊਂਡ, ਤੋ ਉਹ ਟਿਲੇਜ ਦੀ ਤਾਂ ਗੱਲ ਉੱਥੇ ਆ ਜਾਂਦੀ ਹੈ ਵੀ ਜੇ ਟਿਲੇਜ ਨਾ ਕਰੋ ਤਾਂ ਹੀ ਉਹ ਆਪਾਂ ਨੂੰ ਕਹਿੰਦੇ ਰਿਡਿਊਸ ਟਿਲੇਜ ਜਾਂ ਨੋ ਟਿਲੇਜ, ਕਿਉਂਕਿ ਕਈ ਵਾਰ ਐ ਹੁੰਦਾ ਵੀ
ਬਿਨਾਂ ਟਿਲੇਜ ਤੋਂ ਤਾਂ ਖੇਤੀ ਨਹੀਂ ਹੋ ਸਕਦੀ ਹੈ ਨਾ। ਤੇ ਹੂੰ ਫਿਰ ਉਹ ਕਹਿੰਦੇ ਨੇ ਰਿਡਿਊਸ ਟਿਲੇਜ ਕਰ ਲਓ। ਹੁਣ ਗਾਰਡਨਿੰਗ ਦਾ ਤਾਂ ਬਹੁਤ ਰੌਲਾ ਪਾਉਂਦੇ ਵੀ ਬਗੈਰ ਟਿਲੇਜ ਹੀ ਜਿਹੜਾ ਉਹ ਕਰੀ ਚੱਲੋ। ਨਹੀਂ, ਉਦਾਹਰਨ ਦੇ ਤੌਰ ਤੇ ਦੇਖੋ ਬਹੁਤ ਚੀਜ਼ਾਂ ਆਪਾਂ ਕਰ ਸਕਦੇ ਹਾਂ। ਜਿਵੇਂ ਹੁਣ ਮੈਂ ਆਪਦੇ ਖੇਤ ਦੀ ਗੱਲ ਕਰਾਂ, ਕਵਰ ਕ੍ਰੌਪ ਲਾਈ ਸੀ ਆਪਾਂ, ਹੈ ਨਾ। ਹੁਣ ਆਪਸ਼ਨ ਆਪਣੇ ਕੋਲ ਸੀਗੀ ਵੀ ਕਵਰ ਕ੍ਰੌਪ ਹੁਣ ਟਰਮੀਨੇਟ ਕਰਨੀ ਸੀਗੀ ਆਪਾਂ ਅਪ੍ਰੈਲ ਮਈ 'ਚ। ਮੋਹ ਕਰਨੀ ਸੀਗੀ। ਹਾਂ, ਨਹੀਂ ਮੋਹ ਨਹੀਂ, ਡਿਸਕ ਕਰਦੇ ਲੋਕ। ਠੀਕ ਹੈ। ਹੁਣ ਉੱਥੇ ਮੈਂ ਇਹੀ ਡਿਫਰੈਂਸ ਆ ਵੀ ਮੈਂ ਡਿਸਕ ਨਹੀਂ ਕੀਤੀ, ਮੈਂ ਉਹਨੂੰ ਮੋਹ ਹੀ ਕਰ ਰਿਹਾ। ਹੁਣ ਮੈਂ ਹਰੇਕ ਮਹੀਨੇ ਜਾਂ ਇੱਕ ਅੱਧਾ ਮਹੀਨਾ ਹੋਰ ਮੋਹ ਕਰੂੰਗਾ, ਜਾਨੂੰ ਉਹ ਗਰਮੀ ਨਹੀਂ ਸੁੱਕ ਜਾਣੀ ਹੈ। ਠੀਕ ਹੈ। ਤੇ ਦੂਜੀ ਆਪਸ਼ਨ ਸੌਖੀ ਇਹ ਸੀਗੀ, ਇੱਕ ਵਾਰ ਡਿਸਕਾਂ ਮਾਰੀਆਂ ਅਪ੍ਰੈਲ ਸ਼ੁਰੂ 'ਚ। ਔਰ ਫਿਰ ਕਾਰਬਨ ਨਹੀਂ ਤੁਸੀਂ ਫਿਰ ਛੱਡੀ ਵਾਪਸ। ਹਾਂ, ਸੋ ਇਨਫੈਕਟ ਜਿਹੜੀ ਕਵਰ ਕ੍ਰੌਪ ਆ, ਉਹ ਜਦੋਂ ਆਪਾਂ ਬੀਜ ਲਾਉਂਦੇ ਆ ਤਾਂ ਉਹ ਜਿਹੜਾ ਵੀ ਉਹ ਕ੍ਰੌਪ ਗਰੋ ਹੁੰਦੀ ਆ, ਉਹਨੇ ਵੀ ਕਾਰਬਨ ਨਾਲ ਹੀ ਗਰੋ ਹੋਣਾ। ਏਦਾਂ ਹੀ ਹੈ ਨਾ, ਉਹਨੇ ਕਾਰਬਨ ਇਕੱਠੀ ਕੀਤੀ ਹੈ ਤੇ ਉਹ ਮੈਂ ਸੋਲਿਡ ਫਾਰਮ 'ਚ ਹੀ ਉੱਥੇ ਹੀ ਰਹਿੰਦੀ ਵਿਦਆਊਟ ਡਿਸਟਰਬੈਂਸ। ਨਾਲੇ ਆਰਗੈਨਿਕ ਮੈਟਰ ਬਣ ਗਿਆ। ਹਾਂਜੀ, ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਪ੍ਰੈਕਟਿਸ ਚੱਲਦੇ ਲਿਆ ਸਕਦੇ ਹਾਂ। ਜੇ ਦੁਨੀਆ ਪਰ ਫਿਰ ਖੇਚਲ ਵਾਲੀ ਗੱਲ ਆ ਗਈ ਨਾ, ਜਿੱਦਾਂ ਤੁਸੀਂ ਦੱਸਿਆ। ਹਾਂ ਜੀ, ਹਾਂ। ਨਹੀਂ, ਉਹਦੇ ਲਈ ਸਾਨੂੰ ਪ੍ਰੈਕਟਿਸਿਸ ਚੇਂਜ ਕਰਨੀਆਂ ਪੈਣੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਜਿਹੜੀਆਂ ਸਾਡੀਆਂ ਅਸੀਂ ਨਾਰਮਲ ਪ੍ਰੈਕਟਿਸਿਸ ਕਰਦੇ ਹਾਂ ਖੇਤੀ ਦੀਆਂ, ਹੈ ਨਾ। ਤੇ ਫਿਊਚਰ ਦੀ ਡਿਮਾਂਡ ਤਾਂ ਇਹੀ ਹੈ। ਨਹੀਂ, ਫਿਊਚਰ ਦੀ ਜੇ ਗੱਲ ਕਰੀਏ, ਦੁਨੀਆ 'ਚ 12 ਬਿਲੀਅਨ ਏਕੜ ਤੇ ਖੇਤੀ ਹੁੰਦੀ ਆ ਸਾਰੀ ਦੁਨੀਆ 'ਚ ਰਲਾ ਮਿਲਾ ਕੇ। ਠੀਕ ਹੈ ਜੀ। ਤੇ 1 ਏਕੜ 'ਚੋਂ ਇਕੱਲੀ ਆਪਦੀ ਬਿਹੇਵੀਅਰ ਚੇਂਜ ਨਾਲ ਯੂਨੀਵਰਸਿਟੀਆਂ ਦੇ ਐਸਟੀਮੇਟ ਨੇ ਵੀ ਤੁਸੀਂ 3 ਟਨ ਕਾਰਬਨ ਐਡ ਕਰ ਸਕਦੇ ਆ ਗਰਾਊਂਡ 'ਚ। ਅੱਛਾ, ਮਤਲਬ ਇੰਨੀ ਘਟਾ ਸਕਦੇ ਹਾਂ। ਤੇ 36 ਬਿਲੀਅਨ ਹੋ ਗਈ ਟਨ, ਹੈ ਨਾ। ਤੇ 37 ਬਿਲੀਅਨ ਆਪਾਂ ਹਰੇਕ ਸਾਲ ਐਡ ਕਰਦੇ ਹਾਂ। ਸੋ ਪੂਰਾ ਜਾਨੀ ਕਿ ਚਲੋ ਇਹ ਤਾਂ ਹਾਂ, ਮਤਲਬ ਇਹ ਆ ਵੀ ਬੈਲੈਂਸ ਤਾਂ ਹੋ ਸਕਦਾ, ਪਰ ਉਹ ਤਾਂ ਚਲੋ 50% ਵੀ ਹੋ ਜੇ, 10% 20 ਹੌਲੀ ਹੌਲੀ ਵਧਣਾ ਇਹ ਨੰਬਰ। ਨਹੀਂ, ਇਹ ਤਾਂ ਇਕੱਲੇ ਫਾਰਮਿੰਗ ਵਾਲੀ ਲੈਂਡ 'ਚੋਂ ਨਾ, ਹਜੇ ਆਪਾਂ ਫੋਰੈਸਟ ਦੀ ਤੇ ਦੂਜਿਆਂ ਦੀ ਗੱਲ ਨਹੀਂ ਕਰ ਰਹੇ, ਹੈ ਨਾ। ਇਹ ਵੀ ਆਪਾਂ ਨੂੰ ਪਤਾ ਵੀ 100% 'ਚ ਉਹ ਚੀਜ਼ਾਂ ਨਹੀਂ ਹੁੰਦੀਆਂ ਕਦੇ ਵੀ। ਨਾਲੇ ਕਿਸਾਨ ਨੂੰ ਜਿਹੜਾ ਸ਼ੁਰੂ ਤੋਂ ਕਿਸੇ ਇੱਕ ਤਰੀਕੇ ਨਾਲ ਕਰਦਾ ਆ, ਉਹਨੂੰ ਬਦਲਣਾ ਬਹੁਤ ਔਖਾ। ਸੋ ਇਹ ਚੀਜ਼ਾਂ ਕਾਰਬਨ ਫਾਰਮਿੰਗ ਸੋ ਬਹੁਤ ਜ਼ਿਆਦਾ ਹੁਣ ਸਪੀਡ ਫੜ ਰਹੀ ਆ ਇਹ ਚੀਜ਼ਾਂ। ਠੀਕ ਹੈ, ਆਪਾਂ ਇਹਦੇ ਤੇ ਕਰਦੇ ਹਾਂ ਹੋਰ ਵੀ ਵੈਲਿਊ ਕੀ ਹੈ ਇਹਦੀ, ਮਤਲਬ ਡਾਲਰ ਵਾਈਜ਼ ਕੀ ਵੈਲਿਊ ਆ, ਉਹਦੇ ਬਾਰੇ ਵੀ ਚਰਚਾ ਕਰਦੇ ਹਾਂ। ਕੁਝ ਕਾਲਰ ਵੀ ਆਪਣੇ ਨਾਲ ਜੁੜੇ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਆ ਉਹ ਸੁਣਦੇ, ਜੇ ਕੋਈ ਉਹਨਾਂ ਦਾ ਸਵਾਲ ਆ। ਤੇ ਦਰਸ਼ਕੋ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200। ਦੇਖੋ, ਚਾਹੇ ਤੁਸੀਂ ਕਮਰਸ਼ੀਅਲ ਦੀ ਗੱਲ ਕਰ ਰਹੇ ਆ, ਚਾਹੇ ਤੁਸੀਂ ਆਪਣੇ ਬੈਕਯਾਰਡ ਦੀ ਗੱਲ ਕਰ ਰਹੇ, ਡਜ਼ ਨਾਟ ਮੈਟਰ। ਜਿੱਦਾਂ ਕਹਿੰਦੇ ਵੀ ਬੂੰਦ ਬੂੰਦ ਦੇ ਨਾਲ ਹੀ ਸਾਗਰ ਭਰਦਾ ਹੈ। ਸੋ ਹਰ ਇੱਕ ਜਣਾ ਜਿਹੜਾ ਜੋ ਕਰ ਸਕਦਾ ਉਸਨੂੰ ਜ਼ਰੂਰ ਕਰਨਾ ਚਾਹੀਦਾ। ਜਸਜੀਤ ਸਿੰਘ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰੇ ਇਹ ਆ ਵੀ ਮੈਂ ਨਾ 2-4-5 ਦਰਖਤ ਲਾਏ ਆ ਆਪਣੇ, 2 ਲਾਏ ਨੇ ਸੇਬਾਂ ਦੇ, 2 ਆਪਣੇ ਸੰਤਰਿਆਂ ਦੇ, 2 ਚੈਰੀ ਦੇ। ਹਾਂਜੀ। ਉਹਨਾਂ ਦੇ ਥੱਲੇ ਜਿਹੜੀ ਉਹ ਚਿੱਟੀ ਆਪਣੀ ਲਾਉਣੀ ਆ, ਉਹ ਕਲੀ ਵਗੈਰਾ ਇੰਡੀਆ 'ਚ ਤਾਂ ਕਲੀ ਕਹਿੰਦੇ ਜੀ, ਇੱਥੇ ਕਿਹੜੀ ਲੱਗਦੀ ਆ? ਵੀਰੇ ਨੂੰ ਪੁੱਛ ਕੇ ਦੱਸਿਓ ਵੀ ਕੀ ਉਹਦਾ ਸਪੈਲਿੰਗ ਕੀ ਆ, ਕਿੱਥੋਂ ਮਿਲਦੀ ਆ ਉਹ? ਨਹੀਂ, ਇੱਥੇ ਕਲੀ ਤੁਸੀਂ ਕਿਉਂ ਲਾਉਣਾ ਚਾਹੁੰਦੇ ਜੀ ਦਰਖਤਾਂ ਤੇ? ਦਰਖਤਾਂ ਥੱਲੇ ਜਿਹੜੇ ਆਪਣੇ ਦਰਖਤ ਹੁੰਦੇ ਨਾ, ਚਿੱਟੀ ਲਾਈ ਹੁੰਦੀ ਹੈ ਤਾਂ ਕਿ ਜੀਵ ਵਗੈਰਾ ਤਾਂ ਲਗਾਉਣ। ਹਾਂਜੀ, ਨਹੀਂ ਮੈਂ ਉਹੀ ਪੁੱਛ ਰਿਹਾ, ਜੇ ਤਾਂ ਦੇਖੋ ਤੇ ਕੋਈ ਬਿਮਾਰੀ ਲੱਗਦੀ ਆ ਜਾਂ ਕੋਈ ਗੂੰਦ ਜੀ ਨਿਕਲ ਰਹੀ ਆ ਜਾਂ ਕੋਈ ਡੈਮੇਜ ਹੋਇਆ, ਫੇਰ ਤਾਂ ਤੁਹਾਨੂੰ ਹੋਮ ਡੀਪੋ ਤੇ ਉਹ ਮਿਲ ਜਾਊਗਾ, ਹੈ ਨਾ। ਜੇ ਤੁਸੀਂ ਉਹ ਟਰੀ ਟਰੰਕ ਤੇ, ਹੁਣ ਮੈਨੂੰ ਦਵਾਈ ਦਾ ਨਾਮ ਤਾਂ ਦੇਖੋ ਯਾਦ ਨਹੀਂ ਗਾ ਜੀ, ਤੇ ਪਰ ਆਪਾਂ ਜਦੋਂ ਵੀਡੀਓ ਪਾਉਣਗੇ ਉਦੋਂ ਥੱਲੇ ਪੋਸਟ ਕਰ ਦਿਆਂਗੇ ਲਿੰਕ, ਜੇ ਤੁਸੀਂ ਬਾਅਦ 'ਚ ਵੀ ਦੇਖਣਾ ਹੋਵੇ, ਜਾਂ ਤੁਸੀਂ ਮੈਨੂੰ ਫੋਨ ਕਰ ਲਿਓ 559 455 6270। ਨੰਬਰ ਦੇ ਦਿਓ ਵੀਰੇ, ਮੈਨੂੰ ਕੱਢਣਾ ਨਹੀਂ ਆਉਂਦਾ, ਸਿੱਧਾ ਜਿਹਾ ਬੰਦਾ, ਮੈਨੂੰ ਆਪਣਾ ਨੰਬਰ ਦੇ ਦਿਓ। ਹਾਂਜੀ, ਨੰਬਰ 559 455 6270। 559 452 ਹਾਂਜੀ 6270। ਨਹੀਂ, ਹੋਲਡ ਕਰ ਲਓ, ਬਾਕੀ ਤੁਹਾਨੂੰ ਬਾਹਰੋਂ ਜਿਹੜੇ ਉਹ ਸਾਨੂੰ ਪ੍ਰਵੀਨ ਜੀ ਜਿਹੜੇ ਉਹ ਤੁਹਾਨੂੰ ਦੱਸ ਦਿੰਦੇ ਆ, ਸਾਡਾ ਟੀਮ ਮੈਂਬਰ ਕੋਈ ਨਾ ਕੋਈ ਨੰਬਰ ਜਿਹੜਾ ਉਹ ਤੁਹਾਨੂੰ ਲਿਖਵਾ ਦਿੰਦਾ। ਅੱਛਾ, ਤੇ ਅਰਸ਼ਦੀਪ ਸਿੰਘ, ਆਪਾਂ ਕਾਰਬਨ ਫਾਰਮਿੰਗ ਵੱਲ ਵਾਪਸ ਮੁੜ ਜਿਹੜਾ ਉਹ ਹੁੰਦੇ ਜਾਈਏ, ਤਾਂ ਇਹਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਗ੍ਰਾਂਟਸ ਮਿਲਦੀਆਂ ਨੋ ਟਿਲੇਜ ਜਾਂ ਮਤਲਬ ਘੱਟ ਟਿਲੇਜ ਕਰਨ ਦੇ ਲਈ, ਕੀ ਇਹਦੇ ਵਿੱਚ ਵੈਲਿਊ ਕੀ ਐਡ ਕਰਦਾ ਆ? ਕਿਸਾਨ ਕਹਿੰਦਾ ਵੀ ਚੱਲ ਹੁਣ ਜੇ ਮੇਰੀ ਖੇਚਲ ਵੱਧ ਰਹੀ ਆ, ਓਬਵੀਅਸਲੀ ਜੇ ਮੋਹ ਇੱਕ ਵਾਰੀ ਕਰਨਾ, ਡੀਜ਼ਲ 2 ਵਾਰੀ ਲੱਗਣਾ, 3 ਵਾਰੀ ਜੇ ਮੋਹ ਕਰੂੰਗੇ ਤਾਂ ਓਬਵੀਅਸਲੀ ਡਬਲ ਟ੍ਰਿਪਲ ਜਿਹੜਾ ਡੀਜ਼ਲ ਦਾ ਪ੍ਰਾਈਸ ਹੋ ਗਿਆ, ਮੈਨ ਆਵਰਸ ਜਿਹੜੇ ਉਸ ਦੇ ਵਿੱਚ ਵੱਧ ਗਏ, ਉਹਦੇ ਬਦਲੇ ਮਿਲ ਕੀ ਰਿਹਾ ਹੈ? ਨਹੀਂ, ਦੇਖੋ, ਇਕੱਲੀ ਜਿਹੜੀ ਟਿਲੇਜ ਤਾਂ ਇੱਕ ਪਾਰਟ ਆ ਨਾ ਕਾਰਬਨ ਫਾਰਮਿੰਗ ਦਾ, ਹੋਰ ਬਹੁਤ ਪ੍ਰੈਕਟਿਸਿਸ ਨੇ ਜਿਹੜੀਆਂ। ਜ਼ਰੂਰ ਦੱਸੋ, ਥੋੜਾ ਐਕਸਪੈਂਡ ਕਰੋ। ਹਾਂਜੀ, ਜ਼ਰੂਰ ਕਰ ਸਕਦਾ, ਹੈ ਨਾ। ਤੇ ਜਿਹੜੀ ਜਿਵੇਂ ਹੁਣ ਆਮ ਹੀ ਖੇਤੀ ਬਾਰੇ ਗੱਲ ਇਹ ਕੀਤੀ ਜਾਂਦੀ ਹੈ ਵੀ ਜਿਹੜੇ ਬੰਦੇ ਪ੍ਰੋ ਫਾਰਮਿੰਗ ਨਹੀਂ ਗਏ, ਉਹ ਕਹਿੰਦੇ ਨੇ ਵੀ ਆਹ ਪਾਣੀ ਵਰਤ ਲਿਆ ਜੀ,
ਜਾਂ ਵੀ ਆਹ ਕਰ ਲਿਆ, ਹੈ ਨਾ। ਖੇਤੀ ਦੇਖੋ, ਜਿਹੜੀ ਟੋਟਲ GSG ਐਮਿਸ਼ਨਸ ਆ US ਦੀਆਂ, ਉਹ 'ਚ 10% ਐਗ ਕਰਦੀ ਆ ਹਿੱਸਾ ਹੈ ਉਹਦਾ। ਹਾਂ, 10% ਐਗ ਜਨਰੇਟ ਕਰਦੀ ਹੈ ਉਹ ਗੈਸਿਸ, ਹੈ ਨਾ। ਹੂੰ। ਤੇ ਪਰ ਜੇ ਪ੍ਰੋਪਰਲੀ ਕੀਤਾ ਜਾਵੇ ਤਾਂ ਬਹੁਤ ਸਾਰੀ, ਇੱਕੋ ਹੀ ਇੱਕ ਸੈਕਟਰ ਆ ਦੁਨੀਆ ਦਾ ਜਿੱਥੇ ਖੇਤੀ ਜੇ GHG ਐਮਿਸ਼ਨ ਕਰ ਰਹੀ ਹੈ ਤਾਂ ਉਹ 'ਚ ਪੋਜ਼ੀਟਿਵਲੀ ਤੇ ਨੈਗੇਟਿਵਲੀ ਦੋਨੇ ਤਰੀਕੇ ਨਾਲ ਇੰਪੈਕਟ ਕਰਦੀ, ਠੀਕ ਹੈ ਨਾ। ਜੇ ਹੁਣ ਮੰਨ ਲਓ ਕੋਈ ਮੈਨੂਫੈਕਚਰਿੰਗ ਯੂਨਿਟ ਆ ਜਾਂ ਕੋਈ ਆਪਾਂ ਕੋਲ ਪਲਾਂਟ ਹੀ ਆ ਤਾਂ ਆਪਾਂ ਬਿਜਲੀ ਬਣਦੀ ਆ, ਉਹਨੇ ਤਾਂ ਹਰੇਕ ਸਾਲ ਗੈਸਾਂ ਐਡ ਕਰਨੀਆਂ ਨੇ, ਕੋਈ ਉਹਦਾ ਹੋਰ ਹੈ ਨਹੀਂ ਗਾ। ਕਾਰਬਨ ਨਿਊਟਰਲ ਹੋਣ ਦਾ ਚਾਂਸ ਹੀ ਨਹੀਂ। ਹਾਂ, ਖੇਤੀ ਇੱਕ ਇਹੋ ਜਿਹਾ ਹੈਗਾ ਵੀ ਜੇ ਪ੍ਰੋਪਰਲੀ ਕੀਤੀ ਜਾਵੇ ਤਾਂ ਤੁਸੀਂ ਇਹਨੂੰ ਕਾਰਬਨ ਨਿਊਟਰਲ ਜਾਂ ਇਹਨੂੰ ਪੋਜ਼ਿਟਿਵ ਇੰਪੈਕਟ ਵੀ ਦੇ ਸਕਦੇ ਆ, ਹੈ ਨਾ। ਤੁਹਾਡਾ ਨੈਗੇਟਿਵ 'ਚ ਵੀ ਜਾ ਸਕਦੇ ਆ ਤੁਸੀਂ ਵੀ, ਜਿਹੜਾ ਤੁਹਾਡੇ ਕੋਲ ਜਾਨੀ ਕਿ ਬਜਟ ਹੋਊਗਾ ਕਾਰਬਨ ਕ੍ਰੈਡਿਟ ਸੈਲ। ਇੱਥੇ ਨੈਗੇਟਿਵ ਦਾ ਮਤਲਬ ਕਾਰਬਨ 'ਚ ਨੈਗੇਟਿਵ। ਹਾਂਜੀ ਹਾਂ, ਫॉर श्योर। ਬਜਟ 'ਚ ਨਾ ਹੋ, ਦੂਜੇ 'ਚ ਨੈਗੇਟਿਵ ਨਹੀਂ ਹੋਣਾ। ਹਾਂਜੀ, ਸੋ ਉਹਦੇ 'ਚ ਜਿਵੇਂ ਜਿਹੜੀਆਂ ਆਮ ਪ੍ਰੈਕਟਿਸਿਸ ਨੇ, ਕੋਈ ਵੀ ਪ੍ਰੈਕਟਿਸ ਕਰਦੇ ਆ ਆਪਾਂ, ਮੰਨ ਲਓ ਵੀ ਕੋਈ ਕਵਰ ਕ੍ਰੌਪ ਲਾਉਂਦਾ, ਹੈ ਨਾ। ਕਵਰ ਕ੍ਰੌਪ ਨੇ ਕਾਰਬਨ 에ਅਰ 'ਚੋਂ ਕੱਢ ਕੇ ਉਹ ਫੋਟੋਸਿੰਥੇਸਿਸ ਨਾਲ ਗਰੋ ਕਰਨਾ ਤੇ ਉਹ ਮਗਰੋਂ ਸੋਲਿਡ ਵੇਸਟ ਨਾਲ ਉਹ 'ਚ ਚਲਾ ਜਾਣਾ, ਗਰਾਊਂਡ 'ਚ ਚਲਾ ਜਾਣਾ, ਜਿਹਦਾ ਔਰਗੈਨਿਕ ਮੈਟਰ ਵੀ ਵੱਧਦਾ, ਪਲੱਸ ਅਸੀਂ ਕਾਰਬਨ ਕੈਪਚਰਿੰਗ ਕਰ ਰਹੇ ਹਾਂ, ਹੈ ਨਾ, ਉੱਤੋਂ ਐਨਵਾਇਰਨਮੈਂਟ 'ਚੋਂ। ਤੁਸੀਂ ਕੰਪੋਸਟ ਪਾਉਂਦੇ ਹੋ, ਕੰਪੋਸਟ ਅਗੇਨ ਉਹੀ ਆ ਵੀ ਜਿਹੜਾ ਤੁਸੀਂ ਵੇਸਟ ਆ ਜਾਂ ਕਿਤੋਂ ਕੁਛ ਆ, ਉਹਨੂੰ ਸੋਲਿਡ ਫਾਰਮ ਨੂੰ, ਕਾਰਬਨ ਨੂੰ ਆਪਦੇ ਖੇਤ 'ਚ ਐਡ ਕਰ ਰਹੇ ਆ, ਤਾਂ ਫਿਰ ਉਹ ਕਾਰਬਨ ਦੀ ਹੋ ਗਈ, ਹੈ ਨਾ, ਫਾਰਮਿੰਗ ਕਹਿ ਲਓ, ਹੈ ਨਾ, ਖੇਤੀ ਹੋ ਗਈ। ਜਾਂ ਤੁਸੀਂ ਕਹਿ ਲਓ ਵੀ ਕੋਈ ਬੰਦਾ ਸਿੰਥੈਟਿਕ ਜਿਹੜਾ ਯੂਜ਼ ਕਰ ਰਿਹਾ ਫਰਟੀਲਾਈਜ਼ਰ, ਉਹਨੂੰ ਘਟਾ ਰਿਹਾ ਕਿਉਂਕਿ ਦੂਜਾ ਕਵਰ ਕ੍ਰੌਪ ਤੇ ਕੰਪੋਸਟ ਪਾ ਰਿਹਾ, ਵੀ ਨਾਈਟ੍ਰੋਜਨ ਫਿਕਸ ਕਰ ਰਿਹਾ ਹੈ। ਹਾਂ, ਸੋ ਉਹਦੇ ਨਾਲ ਉਹ, ਕਿਉਂਕਿ ਉਹ ਨੈਚੁਰਲੀ ਹੋ ਰਹੀ ਆ ਹੁਣ, ਤਾਂ ਉਹ ਫਿਰ ਉਹਦੀ ਕਾਰਬਨ ਜਿਹੜੀ ਫਾਰਮਿੰਗ ਹੋ ਰਹੀ ਆ, ਹੈ ਨਾ। ਠੀਕ ਹੈ। ਤੇ ਜਿੰਨੀਆਂ ਚੀਜ਼ਾਂ ਬੰਦਾ ਵੱਧ ਤੋਂ ਵੱਧ ਔਰਗੈਨਿਕਲੀ ਕਰੂਗਾ ਟ੍ਰੈਡੀਸ਼ਨਲ ਵੇ ਨਾਲ ਖੇਤੀ ਦੀਆਂ, ਉਹਦੇ ਨਾਲ ਸਾਰਿਆਂ ਨਾਲ ਜਿਹੜਾ ਕਾਰਬਨ ਕ੍ਰੈਡਿਟ ਹੀ ਬਣਨੇ ਨੇ ਉਹਦੇ, ਹੈ ਨਾ। ਜਿਹੜੀ ਹੁਣ ਜਿਹੜੀ ਸਾਡੀ ਸਮੱਸਿਆ ਬੇਸਿਕਲੀ ਇਹ ਆ ਵੀ ਅਸੀਂ ਕਾਰਬਨ ਨੂੰ ਮੇਨ ਰੱਖ ਕੇ ਫਾਰਮਿੰਗ ਨਹੀਂ ਕਰਦੇ ਤੇ ਕਰ ਵੀ ਨਹੀਂ ਸਕਦੇ ਗੇ, ਟੂ ਬੀ ਆਨੈਸਟ। ਬਟ ਕਾਰਬਨ ਨੂੰ ਜੇ ਮੇਨ ਨੀਗਾ ਫੋਕਸ, ਤਾਂ ਇੱਕ ਸੈਕੰਡਰੀ ਫੋਕਸ ਹੋਣਾ ਚਾਹੀਦਾ ਫਾਰਮਿੰਗ, ਦੂਜੇ ਨੰਬਰ ਤੇ ਰੱਖ ਕੇ ਚਲਾਇਆ ਜਾਵੇ। ਹਾਂ, ਸੋ ਵੀ ਕਿਵੇਂ ਅਸੀਂ ਨਿਊਟਰਲਾਈਜ਼ ਕਰ ਸਕਦੇ ਹਾਂ, ਹੈ ਨਾ। ਕਲੀਨ ਐਨਰਜੀ ਕਿਵੇਂ ਯੂਜ਼ ਕਰ ਸਕਦੇ ਹਾਂ, ਸੋਲਰ ਵਰਤੋ, ਜਾਂ ਤੁਸੀਂ ਜਿੰਨੀਆਂ ਕੁ ਚੀਜ਼ਾਂ ਸੋਲਰ ਤੇ ਕਰ ਸਕਦੇ ਆ, ਗੇਟਰ ਜਾਂ ਕੁਛ ਵੀ, ਹੈ ਨਾ। ਫਿਰ ਉਹਦਾ ਤੁਸੀਂ ਕਾਰਬਨ ਪਲਾਨ ਬਣਾਓ ਆਪਦੇ ਖੇਤ ਦਾ, ਫਿਰ ਤੁਸੀਂ ਦੇਖੋ ਵੀ ਤੁਸੀਂ ਪੋਜ਼ਿਟਿਵ 'ਚ ਆ, ਨੈਗੇਟਿਵ 'ਚ ਆ, ਜਾਂ ਨਿਊਟਰਲ ਆ। ਜੇ ਨਿਊਟਰਲ ਆ, ਤੁਸੀਂ ਉਹਨੂੰ ਕਿਵੇਂ ਇੰਪਰੂਵ ਕਰ ਸਕਦੇ ਆ। ਤੇ ਐਂਡ ਆਫ ਦਾ ਡੇ ਤੁਸੀਂ ਉਹ ਕਾਰਬਨ ਕ੍ਰੈਡਿਟ ਜਿਹੜੀ ਹੁਣ ਸਟੇਟ ਨੇ ਲੀਗਲ ਨੇ ਕੈਲੀਫੋਰਨੀਆ 'ਚ ਟ੍ਰੇਡ ਕਰਨੇ, ਤੇ ਉਹ ਹੋ ਵੀ ਰਹੇ ਆ। ਸੋ ਕਾਰਬਨ ਕ੍ਰੈਡਿਟ ਹੁਣ ਜਿੱਦਾਂ ਕੋਈ ਜਿਹੜਾ ਨਹੀਂ ਖੇਤੀਬਾੜੀ ਦੇ ਵਿੱਚ ਹੈਗਾ, ਮਤਲਬ ਕੀ ਆ ਕਾਰਬਨ ਕ੍ਰੈਡਿਟ ਦਾ? ਇਹ ਕੋਈ ਟੋਕਨ ਹੈ, ਕੋਈ ਵੈਲਿਊ ਹੈ, ਇਹਦੀ ਕੋਈ ਮੋਨੀਟਰੀ ਵੈਲਿਊ ਹੈ, ਜਾਂ ਕੀ ਵੈਲਿਊ ਹੈ? ਇਹ ਟਨ ਦੇ ਹਿਸਾਬ ਨਾਲ ਹੁੰਦੀ ਹੈ ਜੀ। ਵੀ ਦੇਖੋ, ਜੇ ਇੱਕ ਖੇਤ 'ਚ ਤੁਸੀਂ ਸਹੀ ਤਰੀਕੇ ਨਾਲ ਕਰੋ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ 3 ਟਨ ਤੁਸੀਂ ਇਕੱਲੀ ਕਵਰ ਕ੍ਰੌਪ ਲਾ ਕੇ ਕਰ ਸਕਦੇ, ਬਚਾ ਸਕਦੇ ਆ। ਹਾਂ, ਇਕੱਲੀ ਕਾਰਬਨ ਖਿੱਚ ਸਕਦੇ ਆ। ਹਾਂ, ਇਕੱਲੀ ਕਵਰ ਕ੍ਰੌਪ ਲਾਈ ਤੇ ਤੁਹਾਡਾ ਕਾਰਬਨ ਨਿਊਟਰਲ ਆ ਖੇਤ, ਹੈ ਨਾ, ਨੇੜੇ ਆ, ਤੇ ਤੁਸੀਂ ਕਵਰ ਕ੍ਰੌਪ ਲਾਈ ਤੇ 3 ਟਨ ਕਾਰਬਨ ਪਰ ਏਕੜ ਤੁਸੀਂ ਵਿੱਚ ਐਡ ਕਰ ਰਹੇ ਹੋ। ਤੁਸੀਂ ਪੋਜ਼ਿਟਿਵ 'ਚ ਚੱਲ ਗਏ, ਤੁਹਾਨੂੰ ਉਹਦਾ ਕ੍ਰੈਡਿਟ ਆ ਗਿਆ। ਤੇ ਕਈ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਵੀ ਹੈਗੀਆਂ ਨੇ ਹੁਣ, ਉਹ ਤੁਹਾਡੇ ਪੋਜ਼ਿਟਿਵ ਨੈਗੇਟਿਵ ਨੂੰ ਵੀ ਨਹੀਂ ਦੇਖਦੀਆਂ, ਉਹ ਕਹਿੰਦੀਆਂ ਵੀ ਤੁਸੀਂ ਕਵਰ ਕ੍ਰੌਪ ਲਾਈ ਆ, ਠੀਕ ਹੈ ਜੀ, ਬੇਸਿਕਲੀ ਤੁਸੀਂ ਉਹ ਐਡ ਕਰ ਰਹੇ ਹੋ ਗਰਾਊਂਡ ਦੇ ਵਿੱਚ, ਉਹਦੇ ਵੀ ਇਕੱਲੀ ਦੇ ਵੀ ਪੈਸੇ ਦੇ ਦਿੰਦੀਆਂ ਸਟੈਂਡ ਅਲੋਨ। ਕਿੱਦਾਂ ਮਤਲਬ ਪਰ ਏਕੜ ਦੇ ਹਿਸਾਬ ਨਾਲ ਮਿਲਦੇ ਆ, ਪਰ ਟਨ ਦੇ ਹਿਸਾਬ ਨਾਲ ਮਿਲਦੇ ਆ? ਉਹਦੀ ਉਹ ਹਰੇਕ ਸਾਲ ਐਨਾਲਿਸਿਸ ਹੁੰਦੇ ਆ, ਉਹਨੂੰ ਮੋਨੀਟਰ ਕਰਦੇ ਆ, ਹੈ ਨਾ, ਸੋਇਲ ਨੂੰ, ਤੇ ਬਾਰ-ਬਾਰ ਸੈਂਪਲ ਡੈਸ਼ਬੋਰਡ ਬਣਦਾ ਬਕਾਇਦਾ, ਤੁਸੀਂ ਦੇਖ ਸਕਦੇ ਆ, ਜਿਵੇਂ ਉਹ ਸੋਇਲ ਮੋਇਸਚਰ ਸੈਂਸਰ ਚੈੱਕ ਕਰਦੇ ਆ, ਉਵੇਂ ਹੁੰਦਾ ਸਾਰਾ ਕੁਛ। ਫਿਰ ਐਂਡ ਆਫ ਦਾ ਈਅਰ ਤੁਹਾਨੂੰ ਦੱਸ ਦਿੰਦੇ ਆ, ਜਿਵੇਂ ਤੁਹਾਡੀ ਬੈਂਕ 'ਚ ਬੈਲੈਂਸ ਪਿਆ ਵੀ ਤੁਹਾਡੇ ਕੋਈ ਇੰਨੇ ਕਾਰਬਨ ਕ੍ਰੈਡਿਟ ਪਏ ਨੇ, ਟਨ ਦੇ ਹਿਸਾਬ ਨਾਲ ਹੁੰਦਾ। ਤੇ ਵੇਚ ਕੇ ਮਿਲਦਾ ਕੀ? ਵੇਚ ਕੇ ਪੈਸੇ ਮਿਲਦੇ ਆ। ਕਿਹਨੂੰ ਵੇਚਣੇ ਹੁੰਦੇ? ਇਹ ਟ੍ਰੇਡ ਹੁੰਦਾ ਜੀ, ਤੁਸੀਂ ਮਾਰਕੀਟ 'ਚ ਪਾ ਸਕਦੇ ਆ, ਜਿਵੇਂ ਸ਼ੇਅਰ ਮਾਰਕੀਟ ਆ ਉਵੇਂ ਇਹਨਾਂ ਦੀ ਆ। ਅੱਛਾ, ਹਾਂ। ਕੀ ਇਹ ਡੈਸ਼ਬੋਰਡ ਜਿਹੜਾ ਹੈ ਕੋਈ ਮਾਰਕੀਟ ਪਲੇਸ ਆ, ਕੋਈ ਸਰਕਾਰੀ ਆ, ਜਾਂ ਇਹ ਕਿੱਦਾਂ ਆ? ਇਹ ਸਰਕਾਰੀ ਨੀਗਾ, ਇਹ ਜਿਵੇਂ ਆਪਾਂ ਸ਼ੇਅਰ ਮਾਰਕੀਟ ਆ ਉਵੇਂ ਇਹ ਆ। ਠੀਕ ਹੈ ਜੀ। ਸੋ ਜਿੱਦਾਂ ਮਤਲਬ ਕੋਲੇ ਦੇ ਪਲਾਂਟ ਨੂੰ ਉਹਨਾਂ ਨੇ ਲੈ ਲੇ, ਕੋਈ ਕੰਪਨੀਆਂ ਨਾਈਕੀ ਆ ਜਾਂ ਐਪਲ ਆ, ਅੱਛਾ, ਉਹ ਫਿਰ ਇਦਾਂ ਕਿਸਾਨਾਂ ਤੋਂ ਕ੍ਰੈਡਿਟ ਖਰੀਦ ਲੈਂਦੀ ਆ, ਵੀ ਅਸੀਂ ਆਪਣੇ ਆਪ ਨੂੰ ਕਾਰਬਨ ਨਿਊਟਰਲ ਸ਼ੋ ਕਰਨਾ। ਬਿਲਕੁਲ, ਸੋ ਉਹੀ ਹੁੰਦਾ ਵੀ ਬ੍ਰੋਕਰ ਹੁੰਦੇ ਨੇ ਵਿੱਚ, ਇੱਕ ਤਾਂ ਤੁਸੀਂ ਸਿੱਧੇ ਵੀ ਕਰ ਸਕਦੇ ਆ, ਦੇयर ਵੇਜ਼ ਟੂ ਡੂ ਇਟ, ਹੈ ਨਾ। ਅੱਛਾ, ਠੀਕ ਆ। ਤੇ ਬਟ ਜਿਹੜਾ ਮੋਸਟ ਕਾਮਨ ਵੇ, ਜਿਹੜਾ ਸਮਝਣ ਲਈ ਵੀ ਸੌਖਾ, ਵੀ ਇੱਕ ਬ੍ਰੋਕਰ ਨੇ ਆਪਾਂ ਤੋਂ ਕਾਰਬਨ ਕ੍ਰੈਡਿਟ ਬਾਏ ਕਰ ਲਏ, ਅੱਗੇ ਵੇਚਤੇ, ਉਹਨੇ ਵੇਚਤੇ, ਠੀਕ ਹੈ ਜੀ, ਉਹਨੇ ਆਪਦਾ ਕੱਟ ਲੈ ਲਿਆ। ਕਿੰਨੇ ਕੁ ਦਾ ਵਿਕਦਾ ਕ੍ਰੈਡਿਟ?
ਅੱਜ ਦਾ ਹੁਣ ਦੇਖੋ ਜਿਹੜੇ ਰੇਟ ਨੇ ਨਾ ਉਹ ਘੱਟ ਨੇ ਕਾਰਬਨ ਕ੍ਰੈਡਿਟਸ ਦੇ, ਤਾਂ ਹੀ ਕਿਉਂਕਿ ਜ਼ਿਆਦਾ ਲੋਕ ਕਰਨ ਲੱਗੇ। ਨਹੀਂ, ਕਿਉਂਕਿ ਪੈਸੇ ਘੱਟ ਨੇ, ਇਸ ਕਰਕੇ ਕੋਈ ਨਹੀਂ ਕਰਦਾ। ਅੱਛਾ। ਠੀਕ ਹੈ ਜੀ। ਤੇ ਦੂਜਾ ਇਹ ਹੈ ਵੀ ਜਿੰਨੇ ਕਿ ਕੈਲੀਫੋਰਨੀਆ ਦੀਆਂ ਵੱਡੀਆਂ ਕੰਪਨੀਆਂ ਦੇ ਗੋਲਸ ਨੇ ਕਾਰਬਨ ਨਿਊਟਰਲ ਦੇ, 2030 ਚ ਰੀਚ ਹੋਣੇ ਨੇ। ਲੱਗ ਗਈ ਆ। ਹਾਂ, ਤੇ ਉਹ 2030 ਤੋਂ ਬਾਅਦ 'ਚ ਫਿਰ ਅਗਰੈਸਿਵ ਹੋਣਗੇ, ਪ੍ਰਾਈਸ ਵਧੂਗਾ ਇਹਦਾ। ਫਿਰ ਵੀ ਹੁਣ ਕਿੰਨਾ ਕੁ, ਜੇ ਤੁਹਾਨੂੰ ਹੈ ਕੋਈ ਆਈਡੀਆ? ਹੁਣ $15 ਤੋਂ $30 ਦੇ ਦਿੰਦੇ ਨੇ ਟਨ ਦੇ। ਇੱਕ ਟਨ ਦਾ ਇੱਕ ਕ੍ਰੈਡਿਟ ਬਣਦਾ ਕਾਰਬਨ ਦਾ। ਅੱਛਾ। ਸੋ ਜੇ ਤੁਸੀਂ 3 ਟਨ ਏਕੜ ਦੇ ਕਰਦੇ ਆ, ਤੁਸੀਂ 15 30 45 ਜਾਂ $45 ਤੋਂ $90 ਇੱਕ ਏਕੜ ਦੇ ਗਏ। ਕਈ ਵਾਰੀ ਤਾਂ ਮੀਟਿੰਗ ਤੇ ਜਾਣ ਦੇ ਵੀ ਦੇ ਦਿੰਦੇ ਕਾਰਬਨ ਕ੍ਰੈਡਿਟ। ਹਾਂਜੀ ਹਾਂ, ਬਿਲਕੁਲ ਹੈਨਾ, ਇਦਾਂ ਵੀ ਕਰਦੇ ਆ ਨਾ। ਉਹ ਅੱਡ ਅੱਡ ਲੋਕਾਂ ਨੂੰ ਬੇਸਿਕਲੀ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹਾਂ। ਤੇ ਪਰ ਜੇ ਹੁਣ ਇਕੱਲੇ ਗਰੋਵਰ ਕਹੇ ਵੀ ਮੈਂ 2030 ਜਦੋਂ ਵਿਕਣ ਲੱਗ ਗਏ ਪੈਸੇ ਮੈਂ ਵੇਚਣ ਲੱਗ ਜੂ, ਉਵੇਂ ਨਹੀਂ ਇਹ ਹੋਣਾਗਾ। ਤੁਹਾਨੂੰ ਆਪਦੇ ਪ੍ਰੈਕਟਿਸ ਪਹਿਲਾਂ ਕਰਨੀ ਪੈਣੀ ਹੈ। ਫਿਰ ਪ੍ਰੈਕਟਿਸ ਨਹੀਂ ਰਾਜਕਰਨ ਜੀ, ਜਦੋਂ ਉਹਨਾਂ ਨੇ ਹੁਣ ਤਾਂ ਚਲੋ ਦੇ ਰਿਹਾ, ਕਿਉਂਕਿ ਕਰਦਾ ਨਹੀਂ ਉਹ ਕੱਲੀ ਸਟੈਂਡ ਅਲੋਨ ਸਿਸਟਮ ਤੇ ਦੇ ਰਿਹਾ। ਐਂਡ ਤੇ ਉਹ ਫਿਰ ਇਹ ਕਿਆ ਕਰਨਗੇ ਵੀ 100 ਏਕੜ ਦੀ ਰੇਂਜ 'ਚ ਇਹਦਾ ਹੁਣ ਬਣਾਓ ਸਾਰਾ ਬੈਂਕ, ਵੀ ਕਿੰਨੇ ਤੁਸੀਂ ਯੂਜ਼ ਕਰਦੇ ਆ ਕਿੰਨੇ। ਜੇ ਤੁਸੀਂ ਓਵਰਆਲ ਨੈਗੇਟਿਵ ਪੋਜ਼ਿਟਿਵ 'ਚ ਫੇਰ ਹੀ ਤੁਸੀਂ ਟ੍ਰੇਡ ਕਰੋਗੇ। ਕੁਝ ਚੇਂਜਸ ਆ ਸਕਦੇ ਆ। ਠੀਕ ਹੈ ਨਾ। ਸੋ ਉਹ ਐਂ ਤਾਂ ਹੈ ਨਹੀਂ ਵੀ ਓਵਰਨਾਈਟ ਹੀ ਚੇਂਜਸ ਹੋ ਜਾਣਗੀਆਂ। ਤੁਸੀਂ ਪ੍ਰੈਕਟਿਸ ਚੇਂਜ ਕਰਨੀਆਂ, ਤੁਸੀਂ ਆਪਦਾ ਡੀਜ਼ਲ ਕੰਜ਼ੰਪਸ਼ਨ ਘੱਟ ਕਰਨੀ ਆ, ਤੁਸੀਂ ਸੋਲਰ ਤੇ ਜਾਣਾ। ਸੋਲਰ ਹੁਣ ਐਂ ਤਾਂ ਹੈ ਨਹੀਂਗਾ ਵੀ ਜੇ ਕੋਈ ਬੰਦਾ 100 ਏਕੜ 'ਚ ਵੀ 5 ਲੱਖ ਦਾ ਸੋਲਰ ਲਵਾ ਲੂਗਾ। ਉਹ ਤੁਹਾਨੂੰ ਹੁਣ ਤੋਂ ਪ੍ਰੈਪਰੇਸ਼ਨ ਸ਼ੁਰੂ ਕਰ ਦੇਣੀ ਚਾਹੀਦੀ ਆ ਕਿ ਅਸੀਂ ਸੋਲਰ ਲਵਾ ਲਏ ਜੀ, ਕੁਛ ਇਕਵਿਪਮੈਂਟ ਰਿਪਲੇਸ ਕਰ ਲਏ, ਕਲੀਨ ਐਨਰਜੀ ਨੇ। ਤੇ ਪਲਾਨ ਹੋਊਗਾ ਜੀ ਕਾਰਬਨ ਪਲਾਨ, ਤਾਂ ਤੁਹਾਨੂੰ ਪ੍ਰੋਜੈਕਟ ਹੋ ਜਾਊਗਾ ਵੀ 2030 ਤੱਕ ਮੈਂ ਇੰਨੇ ਕੁ ਕ੍ਰੈਡਿਟ ਮੇਰੇ ਕੋਲ ਹੋਣਗੇ, ਜਾਂ 35 ਤੱਕ, ਵਟਐਵਰ ਜਿਹੜਾ ਵੀ ਉਹਨਾਂ ਦਾ ਗੋਲਸ ਐਂਡ ਆਬਜੈਕਟਿਵਸ ਆ। ਤੇ ਉਹ ਕਾਰਬਨ ਪਲਾਨ 'ਚ ਆ ਜਾਣਗੇ। ਫਿਰ ਤੁਸੀਂ ਉਦੋਂ ਜਦੋਂ ਆਪਾਂ ਚਲੇ ਜਾਵਾਂਗੇ 2030 ਤੱਕ, ਉਦੋਂ ਮੈਨੂੰ ਲੱਗਦਾ ਵੀ $150 ਤੋਂ $250 ਇੱਕ ਏਕੜ ਦਾ ਜਨਰੇਟ ਹੋਣ ਲੱਗ ਜੂਗਾ। ਤੇ ਫਿਰ ਉਹ ਬਹੁਤ ਵੱਡੀ ਅਮਾਊਂਟ ਆ। ਨਹੀਂ, ਈਵਨ ਜੇ ਹੁਣ ਅਰਸ਼ਦੀਪ ਸਿੰਘ ਜੀ ਦੇਖਿਆ, ਹੁਣ ਜੇ 100 ਏਕੜ ਆ, ਕਿ ਕੋ 200 ਏਕੜ ਆ, ਜੇ ਸਾਰਿਆਂ 'ਚ ਇਹ ਕਰਦਾ ਵੀ 1 ਏਕੜ ਦੇ ਵਿੱਚ ਤੁਸੀਂ 3 ਟਨ ਕਰਦੇ ਆ, ਚਲੋ $15-20 ਵੀ ਲਾਓ, ਐਡ ਤਾਂ ਹੋ ਹੀ ਜਾਂਦਾ। ਨਹੀਂ, ਪਰ ਹੁਣ ਸਮੱਸਿਆ ਰਾਜਕਰਨ ਜੀ ਇਹ ਵੀ ਟਰੇਡਰ ਛੋਟੇ ਨੂੰ ਨਹੀਂ ਹੱਥ ਪਾਉਂਦਾਗਾ। ਅੱਛਾ। ਕਿਉਂਕਿ ਉਹਨਾਂ ਦਾ ਪੇਪਰ ਵਰਕ ਉਨਾ ਹੀ ਹੋ ਜਾਂਦਾ, ਤੇ ਤੁਸੀਂ ਉਹਨਾਂ ਨੂੰ 400-500 ਕ੍ਰੈਡਿਟ ਵੇਚਣਾ, ਉਹਦੇ 'ਚ ਇੰਟਰਸਟਡ ਨਹੀਂ ਹੈਗੇ। ਕਿੰਨੇ 'ਚ ਇੰਟਰਸਟਡ ਹੋ? ਜਿਵੇਂ ਜ਼ਿਆਦਾ ਟ੍ਰੇਡਿੰਗ ਵੱਡੇ 1000 ਟਨ 'ਚ ਹੁੰਦੀ ਆ। ਹੁਣ ਜਿੱਦਾਂ ਪੱਗ ਵਾਲੇ ਆ, ਤੁਹਾਡੇ ਕੋਲ ਇੰਨੇ ਲੱਖਾਂ ਹੀ ਏਕੜ ਆ, ਸਾਰੇ ਜਾਣੇ ਮਿਲ ਕੇ ਜੇ ਇਦਾਂ ਕਰਨ, ਤਾਂ ਫਿਰ ਤੁਸੀਂ ਪੱਗ ਵੱਲੋਂ ਕਰ ਸਕਦੇ ਇਦਾਂ ਕ੍ਰੈਡਿਟ? ਨਹੀਂ, ਉਹ ਤਾਂ ਕਰ ਤਾਂ ਸਕਦੇ ਆ, ਪਰ ਉਹਦੇ ਲਈ ਫਿਰ ਲੀਗਲੀ ਤੁਹਾਨੂੰ ਸਾਰੇ ਗਰੋਅਰਸ ਨੂੰ ਬਾਉਂਡ ਕਰਨਾ ਪੈਣਾ। ਉਹ ਕਾਫੀ ਪ੍ਰੋਸੈਸ ਕੰਪਲਿਕੇਟਡ ਹੋ ਜਾਂਦਾ, ਜਿੰਨੇ ਕੁ ਵੀ ਹੋਣ। ਹਾਂਜੀ, ਉਹ ਤਾਂ ਹੈ ਹੀ। ਓਪਰਚੁਨਿਟੀ ਤਾਂ ਹਮੇਸ਼ਾ ਹੀ ਹੁੰਦੀ ਹੈ ਸਾਰੀ ਚੀਜ਼ਾਂ 'ਚ। ਠੀਕ ਆ, ਚਲੋ ਫਿਰ ਵੀ ਸਲਾਹ ਕਰਨੀ ਚਾਹੀਦੀ ਆ ਇਹਦੇ ਵਿੱਚ ਤਾਂ। ਭੱਜਦੇ ਚੋਰ ਦੀ ਲੰਗੋਟੀ ਹੋ ਸਹੀ, ਕੁਛ ਤਾਂ ਜਿਹੜਾ ਚੱਲਣਾ ਚਾਹੀਦਾ। ਤੌਸੀਫ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, मैंने ਗੱਲ ਕਰਨੀ ਸੀ। ਮੇਰੀ ਜ਼ਮੀਨ ਹੈ ਇੱਥੇ ਸੈਂਟਰਲ ਵੈਲੀ ਮੈਨਡੋਟਾ ਤੇ। ਠੀਕ ਹੈ ਜੀ। ਹਾਂਜੀ, 20 एकड़ है जी भाजी। उत्थू सारे पिस्ताशियो अराउंड में लग रहे हैं, तो मेरे पास तकरीबन 15-20 साल से पड़ी है वो जी। ठीक है जी। कुछ किया नहीं है, तो कोई दसो कि उस पे कोई ऐसी चीज हो जो इजी क्रॉप हो, के मतलब आसानी से जो लगा के कुछ उसको स्टार्टअप किया जाए। वो एग्रीकल्चर लैंड है, बहुत अच्छी है। ठीक है जी। पानी का सोर्स केड़ा है? पानी वेस्टलैंड वाटर डिस्ट्रिक्ट है। इस साल उन्होंने 45% दिया है, और आई थिंक $185 और $200 समथिंग कुछ है शायद पर फुट। वेल भी लग गया, और प्लस वेल 2 हैं। वो ग्रैंडफादर वेल हैं, 1000 से ऊपर। उसको मैंने 4 साल पहले एक छोटा सा पंप लगाया था, वो उसने पंप किया था। तो पाजी उसमें से 1 घंटे तक तो अच्छा पानी आया, उसके बाद काला पानी आने लग गया। ठीक है। फिर वो काला पानी आने लग गया, वो फिर मेरा उसके बाद एक्सीडेंट हो गया था एक, तो मैंने उस प्रोजेक्ट को छोड़ दिया। अभी मैंने 4 महीने पहले फिर पंप डाला है उसमें, फिर वो पानी आ रहा है। ਯਸ ਜੀ, ਦੱਸੋ ਕੀ ਕਰ ਸਕਦੇ ਨੇ ਉੱਥੇ? ਹਾਂਜੀ, ਵੈਸਟਲੈਂਡ ਏਰੀਆ ਦੇ ਵਿੱਚ ਦੇਖੋ ਪਾਣੀ ਦਾ ਇਸ਼ੂ ਆ, ਹੈ ਨਾ, ਸਾਰੇ ਚੀਜ਼। सो पानी अभी तो पानी सॉल्व कर दिया है पाजी उधर। अभी 45% दे रहे हैं वो लोग। ਇਹ ਤਾਂ ਇਸ ਸਾਲ ਆ, अगले साल जो 20 करता फिर प्रॉब्लम आ जानी। नहीं, अगले साल और बढ़ाएंगे शायद, क्योंकि अभी जो है ना ट्रम्प ने उनको डंडा किया है। सॉरी। ਨਹੀਂ, ਚਲੋ ਕੋਈ ਨਹੀਂ, ਡੰਡਾ 4 ਸਾਲ ਹੀ ਰਹਿਣਾ ਫਿਰ। ਨਹੀਂ, ਉਹਦੀ ਇਹ ਗੱਲ ਆ ਜੀ, ਉੱਥੇ ਜਿਹੜਾ ਰਿਸਕ ਆ ਉੱਥੇ ਇਨਵੈਸਟਮੈਂਟ ਦਾ ਇਹ ਆ ਵੀ ਜੇ ਤਾਂ ਤੁਸੀਂ ਪਰਮਾਨੈਂਟ ਕ੍ਰਾਪ ਲਾਉਣੇ, ਕੋਈ ऑर्चर्ड लाने, बाग लाने, तो बाग के तो पाजी बड़े पैसे लगते हैं, और फिर वो जैसे आप पानी का बोल रहे हो, तो वो फिर उसकी
अगर पानी वानी खत्म हो गया तो फिर वो बाग तो वो हो जाते हैं ना। अब ਨਹੀਂ ये बड़े ਉਹ ग्रोवर हैं नहीं ना, ਉਹੀ ठीक होता है। ਜਿਹੜੀ ਤੌਸੀਫ ਜੀ ਉਹੀ ਤੇ ਗੱਲ ਹੈ ਨਾ ਵੀ ਹੁਣ ਸਲਾਹ ਦੇ ਵਿੱਚ ਤਾਂ ਹੁਣ ਇਹੀ ਆ, ਹੁਣ ਸੁਣ ਲਓ ਸਾਰੀ ਗੱਲ। ਹਾਂਜੀ ਹਾਂਜੀ, ਉਹਦੇ 'ਚ ਜੇ ਤਾਂ ਤੁਸੀਂ ਬਾਗ ਲਾਉਂਦੇ ਆ ਤਾਂ ਉਹ 'ਚ ਰਿਸਕ ਇਹ ਆ ਵੀ ਤੁਹਾਡਾ ਪਾਣੀ ਉੱਥੇ ਕੰਸਿਸਟੈਂਟ ਨਹੀਂ ਹੈਗਾ, ਵੀ ਤੁਹਾਨੂੰ ਗਾਰੰਟੀ ਨਹੀਂ ਹਰੇਕ ਸਾਲ ਮਿਲਣਾ। ਜਿਸ ਸਾਲ ਮੀਂਹ ਨਾ ਪਏ ਉੱਥੇ ਪਾਣੀ 0% ਐਲੋਕੇਸ਼ਨ ਹੋ ਜਾਂਦੀ ਹੈ ਵੈਸਟਲੈਂਡ ਦੇ ਵਿੱਚ, ਠੀਕ ਹੈ ਜੀ, ਜਾਂ ਪਾਣੀ ਦਾ ਰੇਟ ਹੀ 2000 ਨੂੰ ਏਕੜ ਫੁੱਟ ਹੋ ਜਾਣਾ, ਸੋ ਵਾਇਬਲ ਨਹੀਂ ਰਹਿਣਾ ਗਾ। ਤੇ ਦੂਜੀ ਚੀਜ਼ ਇਹ ਆ ਵੀ ਤੁਸੀਂ ਕੋਈ ਉਹੋ ਜਿਹੀ ਕ੍ਰੌਪ ਲਾਓ ਜਿਹੜੀ ਹਰੇਕ ਸਾਲ ਲੱਗੇ, ਜਿਵੇਂ ਸਬਜ਼ੀਆਂ ਕੋਈ ਹੋ ਗਈ, ਟਮਾਟਰ ਹੋ ਗਏ, ਕੋਈ ਇਹੋ ਜਿਹੀ ਆਈਟਮ, ਤੇ ਜੇ ਮੀਂਹ ਪੈ ਗਏ ਤੁਹਾਡੇ ਕੋਲ ਪਾਣੀ ਦੀ ਐਲੋਕੇਸ਼ਨ ਹੈਗੀ ਆ, ਤੁਸੀਂ ਲਾ ਲਓ, ਜੇ ਨਹੀਂ ਪਏ ਤਾਂ ਤੁਸੀਂ ਨਾ ਲਾਓ, ਹੈ ਨਾ। ਤੇ ਪਰ ਇਹਨਾਂ ਕੰਮਾਂ ਜਿੰਨੀਆਂ ਵੀ ਐਨੂਅਲ ਕ੍ਰਾਪਸ ਹੁੰਦੀਆਂ ਨੇ ਉਹਦੇ ਵਿੱਚ ਕੰਮ ਬਹੁਤ ਵੱਧ ਜਾਂਦਾ, ਆਪ ਤੁਹਾਨੂੰ ਉੱਥੇ ਫੁੱਲੀ ਇਨਵੋਲਵ ਹੋਣਾ ਪੈ ਜਾਂਦਾ, ਹੈ ਨਾ। ਕੀ ਇਹਨਾਂ ਦੇ ਲਈ ਸੋਲਰ ਵਗੈਰਾ ਦਾ ਵੀ ਹੋ ਸਕਦਾ ਹੈ? ਹਾਂਜੀ, ਤੀਜੀ ਆਪਸ਼ਨ ਇਹ ਹੈ ਵੀ ਉੱਥੇ ਤੁਸੀਂ ਸੋਲਰ ਫਾਰਮ ਦੀ ਆਪਸ਼ਨ ਦੇਖ ਲਓ, ਐਕਸਪਲੋਰ ਕਰ ਲਓ। ਜੇ ਸੋਲਰ ਫਾਰਮ ਉੱਥੇ ਲੱਗਦਾ ਤਾਂ ਫਿਰ ਉਹ ਇਨਕਮ ਜਨਰੇਟ ਕਰਨ ਲੱਗ ਜੂਗਾ ਤੇ ਤੁਹਾਨੂੰ ਉੱਥੇ ਕੁਝ ਕਰਨ ਦੀ ਵੀ ਲੋੜ ਨਹੀਂ ਹੈਗੀ। सोलर फार्म जो है ना, मेरे बराबर में लूना वैली सोलर सिटी आया, उसने 1700 एकड़ पे लगाया है। ਹਾਂਜੀ, ਬਸ ਸੋਲਰ ਫਾਰਮ ਹੀ ਲੱਗਣਾ ਉੱਥੇ, ਹੋਰ ਤਾਂ ਫਿਰ ਕੋਈ ਆਪਸ਼ਨ ਨਹੀਂ ਹੈਗੀ ਜੀ ਉੱਥੇ। 1700 ਏਕੜ नहीं, मेरे सारे अराउंड में पिस्ताशियो है, इसका क्या नाम है, ब्रूस फार्म का, और आपके वो डिलोन है ना, डिलोन, डॉक्टर डिलोन, उनके हैं मेरे सामने 175 एकड़। जी नहीं, वो आपको वही तो मैं बात कह रहा हूँ, आप परमानेंट क्रॉप्स नहीं प्लांट कर सकते वहाँ पे। करेंगे तो अगले साल पानी नहीं मिला तो फिर क्या होगा। पिस्ताशियो अगर साथ नहीं, मेरी बात सुनिए जी, मेरी बात सुनिए। जो आप वहाँ पे अगर आपके पास में पिस्ताशियो है या नहीं है, उसका आपको कोई असर नहीं पड़ेगा, ठीक है। बात यहाँ पे आएगी भी आपके पास पानी कंसिस्टेंटली है एवरी ईयर और नहीं है। जो आपके पास नहीं है, मैं आपको बता देता हूँ, वेस्टलैंड में किसी के पास नहीं है, ठीक है जी। सो आप वहाँ पे कोई बड़ी इन्वेस्टमेंट करने का रिस्क नहीं ले सकते। सो आप वहाँ पे पिस्ताशियो, आलमंड्स कुछ नहीं लगा सकते। आप एनुअल क्रॉप्स लगा सकते हैं या सोलर फार्म। सोलर फार्म जो बड़े ऑर्चर्ड होते हैं 1700 एकड़ में लगाया है, उन्होंने सब कुछ अपनी पॉकेट से लगा कर लगाया है। जो 10, 20, 30 एकड़ वाले हैं वो किसी को लीज करेंगे लैंड, वो लगाएगा, ठीक है जी, क्योंकि वो ग्रुप कर लेते हैं। उनका वो तभी लगेगा जब पीजीएनडी कहेगी कि आपकी लाइंस पे आपकी कैपेसिटी है, आपका फ्लड प्लेन नहीं है, जो भी उनकी एनवायरमेंटल स्टडी है, ठीक है जी। सो आपकी ऑप्शन यहाँ तो आप वहाँ पे सोलर फार्म लगाएंगे या आप एनुअल क्रॉप्स लगाएंगे, कोई भी सब्जी वगैरह, और कोई ऑप्शन वहाँ पे नहीं होगी जी। थैंक यू तौसीफ जी, ਮਿਹਰਬਾਨੀ। ਬਾਕੀ ਜੇ ਤੁਹਾਨੂੰ ਕੋਈ ਹੋਰ ਹੈਗਾ ਤਾਂ ਤੁਸੀਂ ਕਾਲ ਕਰ ਲਿਓ, ਅਰਸ਼ਦ ਹੁਣਾਂ ਦੇ ਨਾਲ ਬਾਅਦ ਦੇ ਵਿੱਚ ਤੁਸੀਂ ਕੰਟੈਕਟ ਕਰ ਲਿਓ, ਗੱਲ ਜਿਹੜੀ ਉਹ ਕਰ ਲਿਓ। ਸ਼ੁਕਰੀਆ ਜਿਹੜੀ ਉਹ ਕਾਲ ਦੇ ਲਈ। ਪਰ ਚਲੋ ਥੈਂਕ ਯੂ ਇਹਨਾਂ ਨੇ ਕਾਲ ਕੀਤੀ ਆ। ਆਈ ਥਿੰਕ ਇੱਥੇ ਅਰਸ਼ਦੀਪ ਸਿੰਘ, ਇਹ ਥੋੜ੍ਹੀ ਜਿਹੀ ਦਿੱਕਤ ਆ ਵੀ ਹੁਣ ਆਲੇ ਦੁਆਲੇ ਜੇ ਕਿਸੇ ਦੇ ਬਦਾਮ ਲੱਗੇ ਆ ਜਾਂ ਸੌਗੀ ਲੱਗੀ ਆ, ਪਿਸਤਾ ਲੱਗੇ ਆ, ਉਹ ਜੀ ਕਰਦਾ ਯਾਰ ਜੇ ਉਹਦੇ ਲੱਗੇ ਤਾਂ ਮੈਂ ਵੀ ਲਾ ਹੀ ਲਵਾਂ। ਪਰ ਹੁਣ ਜਿੱਦਾਂ ਤੁਸੀਂ ਰਿਐਲਿਟੀ ਦੱਸ ਰਹੇ ਆ, ਆਪਾਂ ਕਈ ਵਾਰੀ ਸਮਝਣਾ ਵੀ ਨਹੀਂ ਚਾਹੁੰਦੇ। ਸੋ ਇੱਥੇ ਬੜੀ ਫਿਰ ਡੈਲਮਾ ਜਿਹੜਾ ਬਣ ਜਾਂਦਾ, ਸ਼ਸ਼ੋਪਨ ਚ ਬੰਦਾ ਪੈ ਜਾਂਦਾ। ਨਹੀਂ, ਇਹ ਤਾਂ ਹੈ ਹੀ। ਦੇਖੋ, ਜਿਹੜੀ ਲੈਂਡ ਦੇ ਵਿੱਚ ਪਾਣੀ ਦੀ ਕੰਸਿਸਟੈਂਟ ਸਪਲਾਈ ਹੈ ਨਹੀਂ ਗੀ, ਉੱਥੇ ਵੱਡੀ ਇਨਵੈਸਟਮੈਂਟ ਕਰਨ ਦਾ ਬਹੁਤ ਵੱਡਾ ਰਿਸਕ ਆ, ਹੈ ਨਾ। ਤੇ ਉਹਦਾ ਤੁਹਾਡੇ ਕੋਲ ਪ੍ਰੋਪਰ ਪਲਾਨ ਹੋਣਾ ਚਾਹੀਦਾ ਜੇ ਤੁਸੀਂ ਕਰਦੇ ਆ। ਬੈਂਕ ਦਾ ਲੋਨ ਵੀ ਨਹੀਂ ਦਿੰਦੀ ਕਈ ਵਾਰੀ। ਨਹੀਂ, ਬੈਂਕ ਨੇ ਲੋਨ ਜੇ ਹੁਣ ਤੁਸੀਂ ਪੱਲਿਓਂ ਪਾ ਕੇ ਟਰੀ ਲਾਉਣੇ ਤਾਂ ਲਾਈ ਸਕਦੇ ਆ, ਕਿਉਂਕਿ ਉਹ ਤਾਂ ਹਾਂ, ਠੀਕ ਹੈ ਨਾ। ਸੋ ਉਹ ਮਗਰੋਂ ਪਰ ਤੁਹਾਨੂੰ ਕੱਲ ਨੂੰ ਆਪ ਨੂੰ ਪ੍ਰੋਬਲਮ ਆ ਜਾਣੀ, ਠੀਕ ਹੈ। ਸੋ ਇਹਨਾਂ ਲੈਂਡਸ ਦਾ ਜਿਹੜਾ ਸਭ ਤੋਂ ਬੈਸਟ ਸੋਲਿਊਸ਼ਨ ਤਾਂ ਸੋਲਰ ਆ, ਜਾਂ ਤੁਸੀਂ ਐਨੂਅਲ ਕ੍ਰਾਪਸ ਦੇਖ ਲਓ, ਕੋਈ ਅਲਟਰਨੇਟਿਵ ਕ੍ਰਾਪਸ ਦੇਖ ਲਓ, ਹਨਾ। ਤੇ ਇਹਨੂੰ ਠੇਕੇ ਤੇ ਲੈ ਲਓ ਜ਼ਮੀਨ। ਹਾਂ, ਠੇਕੇ ਨੇ ਵੀ ਉੱਥੇ ਫਿਰ ਇੰਨੀ ਛੋਟੀ ਏਕਰੇਜ ਉਸ ਏਰੀਆ 'ਚ ਲੈਂਦਾ ਨਹੀਂ ਨਾ, ਕਿਉਂਕਿ ਜ਼ਿਆਦਾ ਏਕਰੇਜ ਵੱਡੀਆਂ ਨੇ ਉੱਥੇ। ਜੀ, ਸੋ ਆਪਾਂ ਗੱਲਬਾਤ ਨੂੰ ਕੰਟੀਨਿਊ ਰੱਖਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਗੱਲਬਾਤ ਕਾਰਬਨ ਫਾਰਮਿੰਗ ਤੇ ਜਿਹੜੀ ਚੱਲ ਰਹੀ ਆ ਉਸ ਨੂੰ ਆਪਾਂ ਅੱਗੇ ਕੰਟੀਨਿਊ ਜਿਹੜਾ ਉਹ ਰੱਖਦੇ ਹਾਂ। ਜਿਹੜੇ ਰੋਜ਼ ਦੇ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਅਪਡੇਟ ਫਾਰਮਿੰਗ ਚੱਲ ਰਿਹਾ।
ਨੰਬਰ ਨਹੀਂ ਹੈਗੇ, ਮੈਨੂੰ ਮੇਰੀ ਗੱਲਬਾਤ 'ਚ ਦੱਸ ਰਿਹਾ ਸੀ। ਉਹ ਕਹਿੰਦਾ ਜੇ ਇਕੱਲੀ 30,000 ਏਕੜ 'ਚ ਔਰਚਰਡ ਸੈਟਅਪ 'ਚ ਇਕੱਲੀ ਕਵਰ ਕ੍ਰੌਪ ਹੀ ਲਾ ਦਈਏ ਨਾ, ਤਾਂ $6 ਮਿਲੀਅਨ ਦੀ $6 ਮਿਲੀਅਨ ਸਾਲ ਦਾ ਗਰੋਅਰ ਦਾ ਪੇ ਆਊਟ ਹੋ ਜਾਂਦਾ। $6 ਮਿਲੀਅਨ? ਹਾਂਜੀ, 30,000 ਏਕੜ 'ਚ। ਕਿੱਦਾਂ? ਕਾਰਬਨ ਇੰਨੀ ਐਡ ਕਰ ਦਿੰਦੇ, ਇੰਨੀ ਕਾਰਬਨ ਦੇ ਕ੍ਰੈਡਿਟ ਸੈੱਲ ਕਰ ਦੂੰਗਾ ਕਹਿੰਦਾ ਮੈਂ। ਵੀ ਕੁਝ ਹੋਰ ਕਰਨ ਦੀ ਲੋੜ ਨਹੀਂ। ਹਾਂ, ਉਹ ਜਦੋਂ But ਪਾਣੀ ਵੀ 30 ਨਹੀਂ ਲਾਉਣ ਦੀ ਲੋੜ, ਸਿਆਲਾਂ 'ਚ ਬੀਜ ਸਿੱਟ ਦੇਣਾ। 30,000 ਨਹੀਂ ਏਕੜ ਪੈਣਾ। ਆਪਾਂ ਗੱਲ ਵੀ ਪਰ 30,000 ਏਕੜ ਦੀ ਕਰਦੇ ਨਾ, 30,000 ਏਕੜ ਬਹੁਤ ਵੱਡਾ ਰਕਬਾ ਹੋ ਜਾਂਦਾ। ਪਰ ਇਹ ਆ ਵੀ ਹੁਣ ਜਿੱਦਾਂ ਆਪਾਂ ਪਿਛਲੇ ਮਹੀਨਿਆਂ 'ਚ, ਪਿਛਲੇ ਸਾਲਾਂ 'ਚ ਇੱਥੇ ਕੈਲੀਫੋਰਨੀਆ ਦੀ ਗੱਲ ਸੁਣ ਰਹੇ ਆ, 1.5 ਮਿਲੀਅਨ ਏਕੜ ਫੈਲੋ ਹੋ ਸਕਦੀ ਆ। 30,000 ਉਹਦੇ ਅੰਡਰ ਹੀ ਆ। ਹਾਂਜੀ, ਨਹੀਂ ਦੇਖੋ ਉਹੀ ਤੇ ਗੱਲ ਆ ਵੀ, ਪਰ ਹੁਣ ਕੀ 30,000 ਇੱਕ ਬੰਦਾ ਓਨ ਕਰਦਾ? ਕਾਰਪੋਰੇਸ਼ਨਾਂ ਨੇ ਤਾਂ ਕਰ ਹੀ ਲੈਣਾ। ਉਹ ਕਾਰਪੋਰੇਸ਼ਨ ਆਲਰੇਡੀ ਜਿਹੜੀ ਇੱਕ ਉਹ ਤਾਂ ਫਾਇਰ ਸੇਲ ਹੋਣੀ ਆ ਫਿਰ। ਰੀਸੈਂਟ ਇੱਕ ਨਿਊਜ਼ ਛਪੀ ਸੀ ਕਿ ਲੈਂਡ ਗ੍ਰੈਬ ਦੀ ਕੈਲੀਫੋਰਨੀਆ 'ਚ, ਹਾਂ। ਉਹਦੇ 'ਚ ਇਹ ਗੱਲ ਬਕਾਇਦਾ ਉਹਨਾਂ ਨੇ ਮੈਂਸ਼ਨ ਕੀਤੀ ਆਰਟੀਕਲ 'ਚ ਵੀ ਸੋਲਰ ਲਈ ਲੈਂਡ ਗ੍ਰੈਬ ਹੋ ਰਹੀ ਹੈ। ਮਤਲਬ ਧੱਕੇ ਨਾਲ ਲਈ ਜਾ ਰਹੀ ਹੈ? ਨਹੀਂ, ਲੈਂਡ ਗ੍ਰੈਬ ਇਨ ਦਾ ਸੈਂਸ ਵੀ ਜਿਹੜੇ ਬੰਦਿਆਂ ਨੇ ਬੈਂਕ ਕਰਪਟ ਹੋਣਾ ਉਹ ਤੋਂ 5,000 ਦੀ ਲੈ ਲਓ ਪਹਿਲਾਂ ਗ੍ਰੈਬ ਹੀ ਆ, ਲੈਂਡ ਗ੍ਰੈਬ ਹੀ ਇੱਕ ਤਰ੍ਹਾਂ। ਸਸਤੇ ਭਾਅ ਜੀ ਆ, ਹਾਂ। ਪੌਡੀਆਂ ਦੇ ਭਾਅ ਨੂੰ ਕਹਿੰਦੇ ਹਾਂ। ਵੇਚਣ ਵਾਲੀ ਗੱਲ ਹੋ ਜਾਂਦੀ ਹੈ। ਸੋ ਉਹ ਲੈ ਕੇ ਰੱਖ ਦੋ, ਸੋਲਰ ਲੱਗ ਗਿਆ ਤਾਂ ਠੀਕ ਆ, ਨਹੀਂ ਸੋਲਰ ਲੱਗ ਗਿਆ ਤਾਂ ਤੇ ਕਾਰਬਨ ਫਾਰਮਿੰਗ ਹੋ ਜੂਗੀ ਫਿਊਚਰ 'ਚ। ਹਾਂ। ਜਿਹੜੇ ਬੰਦੇ ਨੇ ਬ੍ਰੋਕਰੇਜ ਵਿਚਾਲੇ, ਉਹ ਇਹਨਾਂ ਚੀਜ਼ਾਂ ਨੂੰ ਕਾਫੀ ਫੋਕਸਡ ਨੇ, ਹਨਾ। ਤੇ ਵੀ ਇਹ ਲੈਂਡ ਐ ਕਰਕੇ ਰੀਯੂਜ਼ ਹੋ ਸਕਦਾ, ਕਿਉਂਕਿ ਦੇਖੋ ਜਦੋਂ ਵੀ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੁੰਦੀ ਉਹ 'ਚ ਓਪਰਚੁਨਿਟੀ ਹੁੰਦੀ ਕਿਸੇ ਲਈ। ਇਹ ਤਾਂ ਹੈ। ਆਪਾਂ ਇਹ ਗੱਲ ਬਾਰ-ਬਾਰ ਕਰਦੇ ਹਾਂ। ਸੋ ਜੇ ਆਪਾਂ ਪ੍ਰੋਬਲਮ ਆ ਆਪਣੀ ਪਾਣੀ ਦੀ, ਤਾਂ ਇਹਨੇ ਬਹੁਤ ਸਾਰੀਆਂ ਓਪਰਚੁਨਿਟੀਜ਼ ਕ੍ਰੀਏਟ ਵੀ ਕਰਨੀਆਂ ਨੇ ਲੋਕਾਂ ਨੇ। ਅਕਸਰ ਇਹ ਕਹਾਵਤ ਆ ਨਾ, ਰਿਸੈਸ਼ਨ ਸਭ ਤੋਂ ਜ਼ਿਆਦਾ ਮਿਲੀਅਨੇਅਰ ਬਣਾਉਂਦੀ ਹੈ। ਬਿਲਕੁਲ। ਸੋ ਉਹਦੇ ਲਈ ਆਪਾਂ ਤਾਂ ਹੀ ਮੈਂ ਬਾਰ-ਬਾਰ ਕਿੰਨੀ ਵਾਰ ਜਦੋਂ ਵੀ ਮੈਂ ਸਪੈਸ਼ਲੀ ਆਉਣਾ ਪ੍ਰੋਗਰਾਮ 'ਚ ਮੈਂ ਕਹਿਣਾ ਨਾ ਵੀ ਕੈਲੀਫੋਰਨੀਆ ਖੇਤੀ 'ਚ ਬਹੁਤ ਵੱਡੀ ਟ੍ਰਾਂਜੀਸ਼ਨ ਥਰੂ ਜਾ ਰਹੀ ਹੈ, ਬਹੁਤ ਚੀਜ਼ਾਂ ਚੇਂਜ ਹੋ ਰਹੀਆਂ ਨੇ, ਹਨਾ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ। ਅੱਛਾ, ਇਸ ਵਾਰ ਜਦੋਂ ਤੁਸੀਂ ਬਜਟ ਵਾਲੀਆਂ ਮੀਟਿੰਗਸ 'ਚ ਬੈਠੇ ਸੀ, ਉਦੋਂ ਇਹ ਕਾਰਬਨ ਨੂੰ ਲੈ ਕੇ ਕੀ ਚਰਚਾ ਚੱਲ ਰਹੀ ਸੀ, ਕਾਰਬਨ ਫਾਰਮਿੰਗ ਨੂੰ ਲੈ ਕੇ? ਜਿਹੜੇ ਬਜਟਸ ਵਾਲੀਆਂ ਮੀਟਿੰਗ ਹੁੰਦੀਆਂ ਨੇ ਉਹ ਅਸਲ 'ਚ ਹੁੰਦੀਆਂ ਨੇ ਸ਼ਾਰਟ ਟਰਮ ਗੋਲਸ ਵਾਲੇ ਆਬਜੈਕਟਿਵਸ ਵਾਲੀਆਂ, ਜਿਹੜੀਆਂ ਹੁਣ ਜਿਵੇਂ ਕਲਾਈਮੇਟ ਸਮਾਰਟ ਵਾਲੀਆਂ ਜਿੰਨੀਆਂ ਕੁ ਮੀਟਿੰਗਸ 'ਚ ਬੈਠੀ ਦਾ, ਉੱਥੇ ਇਹੋ ਜਿਹੀਆਂ ਗੱਲਾਂ ਜ਼ਿਆਦਾ ਹੁੰਦੀਆਂ ਨੇ। ਓਕੇ, ਹਨਾ। ਉਹ ਲੌਂਗ ਟਰਮ ਆ। ਹਾਂ, ਕਿਉਂਕਿ ਬਜਟਸ ਵਾਲੀ ਮੀਟਿੰਗ ਹੈ ਉਹਦੀ ਬਹੁਤ ਛੋਟੀ ਵਿੰਡੋ ਦਾ ਇੱਕ ਪਾਰਟ ਹੁੰਦਾ, ਹਨਾ। ਮਤਲਬ ਉਹ ਸੀਜ਼ਨ ਦਰ ਸੀਜ਼ਨ ਆ ਬੇਸਿਕਲੀ, ਸਾਲ ਬਰ ਸਾਲ ਚੱਲਦਾ, ਹਨਾ। ਪਰ ਉਹ 'ਚ ਆਫ ਕੋਰਸ ਫੰਡ ਰਿਜ਼ਰਵ ਹੁੰਦੇ ਆ ਬਈ ਹੈਲਥੀ ਸੋਇਲ ਲਈ ਇੰਨੇ ਹੋ ਗਏ। ਇਸ ਵਾਰ ਕਿੰਨੇ GHG ਵਾਲੀ ਆਪਾਂ ਅੱਗੇ ਵੀ 2 ਵਾਰ ਗੱਲ ਕੀਤੀ, ਇੱਕ ਦੋ ਵਾਰੀ। ਇਸ ਵਾਰੀ $170 ਮਿਲੀਅਨ ਇਕੱਲੇ ਸਟੇਟ ਦੇ ਨੇ ਜਿਹੜੇ ਉਹਨਾਂ ਨੇ ਵੰਡਣੇ ਆ, ਹਨਾ, ਕੈਲੀਫੋਰਨੀਆ 2-3 ਪ੍ਰੋਗਰਾਮਾਂ 'ਚ ਹੀ। ਸੋ ਸਾਰੇ ਇਸੇ 'ਚ ਹੀ ਆਉਂਦੇ ਨੇ ਸਰ। ਠੀਕ ਹੈ। ਹਨਾ, ਤੇ ਵੀ ਇਹ 'ਚ GHG ਰਿਡਕਸ਼ਨ ਹੋਊਗੀ। ਹੁਣ ਸਵੀਪ ਵਾਲੇ ਜਿੰਨੇ ਸਭ GHG ਰਿਡਕਸ਼ਨ ਤੇ ਹੀ ਬੇਸ ਤੇ ਸਕੋਰ ਹੁੰਦਾ। GHG ਗ੍ਰੀਨ ਹਾਊਸ ਗੈਸਸ। ਓਕੇ, ਠੀਕ ਹੈ ਜੀ। ਤੇ ਉਹ ਜਿੰਨੀਆਂ ਗ੍ਰੀਨ ਹਾਊਸ ਗੈਸਸ 'ਚ ਰਿਡਕਸ਼ਨ ਹੁੰਦੀ ਆ, ਜਿੰਨੀ ਜ਼ਿਆਦਾ ਹੋਊਗੀ ਉਨਾ ਹੀ ਤੁਹਾਡਾ ਸਕੋਰ ਵਧੂਗਾ, ਉਨਾ ਹੀ ਤੁਹਾਡੀ ਐਪਲੀਕੇਸ਼ਨ ਅਪਰੂਵ ਹੋਣ ਦਾ ਚਾਂਸ ਆ, ਹਨਾ। ਸੋ ਇਵੇਂ ਹੀ ਸਾਰਾ ਲਿਖ ਹੁੰਦਾ। ਜਿਹੜਾ ਆਪਾਂ ਸਕੋਰਿੰਗ ਦੀ ਬਾਰ-ਬਾਰ ਗੱਲ ਕਰਦੇ ਹਾਂ, ਉਹ ਸਕੋਰਿੰਗ ਕਿਸੇ ਨਾ ਕਿਸੇ ਸੈੱਟ ਤੇ ਹੀ ਡਿਪੈਂਡ ਕਰਦੀ ਹੁੰਦੀ ਨਾ। ਹਾਂਜੀ। ਸੋ ਉਹ ਸਾਰੀਆਂ GHG ਵਾਲੀਆਂ ਕੈਲਕੂਲੇਸ਼ਨਸ। ਇਹ ਤਾਂ ਸੇਮ ਹੀ ਉਦਾਹਰਣ, ਇਹਦਾ ਐਗਜ਼ਾਮਪਲ ਤਾਂ ਆਪਣੇ ਸਾਹਮਣੇ ਹੀ ਹੈ। ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਜਿਹੜਾ ਆਖਿਆ ਸੀ, ਈਵਨ ਸੋਲਰ ਨੂੰ ਲੈ ਕੇ ਪਹਿਲੋਂ NEM ਸੀ, ਹੁਣ NEM 3 ਆ। ਪਹਿਲੋਂ ਜਦੋਂ ਤੁਸੀਂ ਐਕਸਟਰਾ ਬਿਜਲੀ ਬਣਾਉਂਦੇ ਸੀ ਤਾਂ ਸੋਹਣੇ ਪੈਸੇ ਮਿਲਦੇ ਸੀ, ਹੁਣ ਉਹਦੇ ਨਹੀਂ ਮਿਲਦੇ, ਚੇਂਜਸ ਆ ਜਾਂਦੇ ਆ। ਇਹ ਹਮੇਸ਼ਾ ਸੇਮ ਸਥਿਰ ਨਹੀਂ ਰਹਿੰਦਾ ਹੁੰਦਾ ਕੰਮ। ਸੋ ਇਹ ਸਮੇਂ ਸਿਰ ਮਾਰਕੀਟ 'ਚ ਜਿਹੜਾ ਟਾਈਮ ਦੇ ਨਾਲ ਜਿਹੜਾ ਜੰਗ 'ਚ ਕੁੱਦਣ ਵਾਲੀ ਗੱਲ ਹੁੰਦੀ ਆ, ਉਹ ਦੇਖਣ ਵਾਲੀ ਗੱਲ। ਤੁਸੀਂ ਇੱਕ ਚੀਜ਼ ਛੇੜਤੀ, ਹੁਣ ਮੈਂ ਉਹ ਕਹਿੰਦਾ ਵੀ ਜਿਹੜੀ ਛੇੜਤੀ ਜਿਹੜੀ ਉਹ ਤੋਂ ਹੀ ਗਾਹਾਂ ਗੱਲ ਕਰਨੀ ਆ ਜਾਂਦੀ। ਤੁਸੀਂ PG&E ਦੇ ਦੁਆਲੇ ਹੋਣ ਲੱਗਿਆ, ਲੱਗਦਾ ਚਾਹੀਦਾ ਵੀ ਹੁਣ ਉਹਨਾਂ ਨੇ ਧੂਆ ਬਹੁਤ ਕੱਢਿਆ ਲੋਕਾਂ ਦਾ। ਨਹੀਂ, ਜਿਹੜਾ ਹੁਣ ਤੁਸੀਂ NEM ਦੀ ਗੱਲ ਕੀਤੀ ਆ, NEM 1 ਵੀ ਸੀਗੀ ਕਦੇ, ਆਪਾਂ ਲੋਕਾਂ ਨੂੰ ਦੱਸਦੇ ਜਾਈਏ, ਹਨਾ। ਜਿਹੜੇ 2008, 9, 10 ਉਸ ਸਮੇਂ 'ਚ ਪਹਿਲੇ ਸੋਲਰ ਲੱਗੇ ਨਾ, ਉਹ ਸਾਰੇ NEM 1 'ਚ ਸੀਗੇ। ਜਿਹੜੀ NEM ਕੋਈ ਵੀ NEM ਉਹ ਅਨਲਿਮਿਟਿਡ ਟਾਈਮ ਲਈ ਨਹੀਂ ਹੈਗੀ। ਅੱਛਾ ਜੀ। ਉਹ ਇੱਕ ਟਾਈਮ ਹੈ ਜਿਹੜੀ ਕੰਟਰੈਕਟ ਆ। NEM 1 ਦਾ ਟਾਈਮ 20 ਸਾਲ ਸੀ। ਉਹਨੇ 2028 'ਚ ਜਿਨ੍ਹਾਂ ਨੇ 2008 'ਚ ਜਿਨ੍ਹਾਂ ਨੇ NEM 1 ਅੰਡਰ ਸੋਲਰ ਲਵਾਇਆ ਸੀ, 2028 'ਚ ਉਹਨਾਂ ਦਾ NEM 1 ਐਕਸਪਾਇਰ ਹੋ ਜਾਣਾ, ਫਿਰ ਨਵਾਂ ਹੀ ਲੱਗਣਾ। ਉਦੋਂ ਨੂੰ ਬਾਅਦ NEM 4 'ਚ ਹੀ ਆਉਣੇ ਨੇ ਉਦੋਂ। ਜੇ ਉਹਨਾਂ ਦਾ ਬਿੱਲ ਉਦੋਂ ਹੁਣ $100 ਆ ਰਿਹਾ ਤਾਂ 1500 ਆਇਆ ਕਰੂ। ਵਾਹਿਗੁਰੂ। ਸੋ ਏਦਾਂ ਆ। ਇਹ ਨਹੀਂ, ਇਹ ਤਾਂ ਹੈ। ਦੇਖ, ਸਰਕਮਸਟੈਂਸ ਜਿਹੜੇ ਤਾਂ ਹੀ ਕਹਿੰਦੇ ਚੇਂਜ ਹੁੰਦੇ ਰਹਿੰਦੇ। ਸੋ ਉਹਦੇ ਲਈ ਆਪਾਂ ਪ੍ਰਿਪੇਅਰ ਕਰ ਰਹੇ ਹਾਂ ਕਿ ਨਹੀਂ। ਚਲੋ, ਇਹ ਤਾਂ ਹੁਣ ਪ੍ਰੈਜ਼ੀਡੈਂਸ਼ੀਅਲ ਦੀ ਗੱਲ ਕਰ ਲਈ ਵੀ ਕੀ ਆਪਾਂ ਫਾਰਮ ਜਿਹੜਾ ਆਪਾਂ ਕਹਿ ਰਹੇ ਨੇ ਤੁਹਾਡੇ ਕੋਲ ਪਲਾਨ ਹੋਣਾ ਚਾਹੀਦਾ, ਕੀ ਉਹ ਪਲਾਨ ਦੇ ਵਿੱਚ ਇਹ ਚੀਜ਼ਾਂ ਆਪਾਂ ਇਨਕਲੂਡ ਕਰ ਰਹੇ ਹਾਂ ਆਪਣੇ। ਸੋਚਦੇ ਹੀ ਨਹੀਂ ਇੰਨੀ ਦੂਰ ਤਾਂ ਵੀ ਬਿਜਲੀ ਦਾ ਖਰਚਾ ਕਿੰਨਾ ਹੋ ਜਾਊਗਾ,
ਤੇ ਵੀ ਇਹ ਚਲੋ ਆਪਾਂ ਯੂਨਿਟ ਤਾਂ ਆਪਾਂ ਉਹਨਾਂ ਦੀ ਨਹੀਂ ਮੰਨ ਸਕਦੇ ਕਰ ਸਕਦੇ ਪ੍ਰੈਡਿਕਟ ਵੀ ਪੀਜੀਐਨਡੀ 5 ਸਾਲਾਂ ਨੂੰ ਇੰਨਾ ਰੇਟ ਕਰ ਦੋਗੀ, ਪਰ ਆਪਾਂ ਨੂੰ ਇਹ ਤਾਂ ਪਤਾ ਨਾ ਵੀ ਅੱਜ ਤੋਂ ਵਧੂਗਾ ਹੀ। ਉਹਦੇ ਲਈ 4 ਸਾਲ ਹੋਏ ਆ ਅਰਸ਼ਦੀਪ ਸਿੰਘ ਇੱਥੇ ਮੂਵ ਹੋਇਆ ਨਾ, ਤੇ 3 ਗੁਣਾ ਪ੍ਰਾਈਸ ਹੋ ਗਿਆ ਤੇ ਹੁਣ ਤੁਸੀਂ ਆਪੇ ਹੀ ਹਿਸਾਬ ਲਾ ਲਓ, ਆਉਂਦੇ 4 ਸਾਲਾਂ ਦੀ ਜਦੋਂ ਤੁਸੀਂ ਗੱਲ ਕਰਦੇ ਤੇ ਕਿਤੇ ਧੂੰਆਂ ਨਿਕਲ ਲੰਘ ਨਹੀਂ ਲੋਕਾਂ ਦਾ। ਪੀਜੀਐਨ ਨੂੰ ਐਵੇਂ ਨਹੀਂ ਲੋਕੀ ਜਿਹੜੇ ਸੋਹਣੇ ਸੋਹਣੇ ਸ਼ਬਦਾਂ ਦੇ ਨਾਲ ਉਹਨਾਂ ਗੱਲਾਂ ਕਰਦੇ। ਹਾਂਜੀ, ਆਪਾਂ ਕੱਲੀ ਪੀਜੀਐਨ ਨਹੀਂ ਕਹਿੰਦੇ, ਬਾਕੀ ਵੀ ਜਿਹੜੇ ਸਰਵਿਸ ਪ੍ਰੋਵਾਈਡਰ ਨੇ ਜ਼ਿਆਦਾ ਉਸੇ ਬੋਰਡ ਤੇ ਹੀ ਨੇ। ਜਿਹਨੇ ਜਿੱਕੋ ਕੁੱਟ ਖਾਦੀ ਹੁੰਦੀ ਨਾ ਤਾਂ ਉਹਦਾ ਹੀ ਲੈਂਦਾ। ਇਹ ਤਾਂ ਹੈ। ਚਲੋ ਸਮਾਂ ਸਮਾਪਤ ਹੋ ਗਿਆ ਅਰਸ਼ਦੀਪ ਸਿੰਘ, ਤੇ ਮਿਲਦੇ ਆ ਫਿਰ ਆਪਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।